पंजाबी रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਹਰਵੰਸ ਸਿੰਘ ਜੀ ਓਪਲ ਜੁਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗੈਲ ਬੇਕਰਸਫੀਲਡ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਮਨਦੀਪ ਸਿੰਘ ਜੀ ਸਾਨੋ ਜੀ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਤੇ ਪੰਜਾਬ ਦੇ ਵਿੱਚ ਕਮਾਨ ਸੰਭਾਲੀ ਗਈ ਆ ਭਗਵੰਤ ਮਾਨ ਨੂੰ, ਤੇ ਉਧਰ ਦਿੱਲੀ ਦੇ ਵਿੱਚ ਵੀ ਬੜੀ ਹਫੜਾ ਦਫੜੀ ਮਚੀ ਹੋਈ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਬਦਲਾਓ ਕੀਤਾ ਗਿਆ ਜਿਹਦੇ ਵਿੱਚ ਇੱਕ ਤਾਂ ਜੀ ਕਨਵੀਨਰ ਦਾ ਅਹੁਦਾ ਜਿਹੜਾ ਉਹ ਖਤਮ ਕੀਤਾ ਪਾਰਟੀ ਨੇ। ਪੰਜਾਬ ਦੇ ਬਹੁਤੇ ਜਿਹੜੇ ਨੇਤਾ ਸੀ ਉਹਨਾਂ ਦੀ ਇਹ ਮੰਗ ਸੀਗੀ ਜੀ ਕਿ ਕਨਵੀਨਰ ਜਿਹੜਾ ਜੀ ਉਹ ਸਮਝ ਨਹੀਂ ਆਉਂਦਾ, ਪ੍ਰਧਾਨ ਚਾਹੀਦਾ। ਸੋ ਪਾਰਟੀ ਨੇ ਪ੍ਰਧਾਨ ਦੇ ਵਾਸਤੇ ਜਿਹੜਾ ਜੀ ਉਹ ਭਗਵੰਤ ਮਾਨ ਸਾਹਮਣੇ ਲਿਆਂਦਾ। ਅਮੀਤ ਪ੍ਰਧਾਨ ਜਿਹੜਾ ਜੀ, ਕਿਉਂਕਿ ਇੱਕ ਜਿਹੜਾ ਚੱਲਦਾ ਸੀਗਾ ਜੀ ਕਿ ਜਿਹੜੇ ਹਿੰਦੂ ਵੋਟ ਆ ਉਹ ਪਾਰਟੀ ਨੂੰ ਨਹੀਂ ਭੁਗਤੀ, ਜਿਹਦੇ ਕਰਕੇ ਉਹਨੇ ਇੱਕ ਹਿੰਦੂ ਫੇਸ ਅਮਨ ਅਰੋੜਾ ਜਿਹੜੇ ਸੁਨਾਮ ਤੋਂ MLA ਬਣੇ ਨੇ ਉਹਨਾਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਜਿਹੜਾ ਜੀ ਉਹ ਦਿੱਤਾ। ਪਾਰਟੀ ਨੇ ਇਹ ਕਿਹਾ ਜੀ ਕਿ ਜਿਹੜੇ 4 ਹੋਰ ਮੀਤ ਪ੍ਰਧਾਨ ਜਿਹੜੇ ਜੀ ਉਹ ਲਾਏ ਜਾਣਗੇ, 2 ਇਹਦੇ ਵਿੱਚੋਂ ਮਾਲਵੇ ਚੋਂ ਹੋਣਗੇ, 1 ਦੁਆਬੇ ਚੋਂ ਤੇ 1 ਮਾਝੇ ਦੇ ਵਿੱਚੋਂ ਜਿਹੜਾ ਜੀ ਉਹ ਹੋਊਗਾ। ਇਹ ਫੈਸਲਾ ਪਾਰਟੀ ਨੇ ਜਿਹੜਾ ਜੀ ਕੀਤਾ। ਜਿਹੜੇ ਗੁਰਪ੍ਰੀਤ ਸਿੰਘ ਵੜੈਤ ਨੇ ਉਹ ਇਸ ਪਾਰਟੀ ਜਿਹੜੇ ਫੈਸਲੇ ਤੋਂ ਥੋੜੇ ਔਖੇ ਜਿਹੜਾ ਜੀ ਉਹ ਜਾਪਦੇ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਮੈਨੂੰ ਅਹੁਦੇ ਤੋਂ ਲਾਉਣਾ ਸੀਗਾ ਤਾਂ ਮੈਨੂੰ ਫੋਨ ਤੇ ਦੱਸ ਦਿੰਦੇ, ਮੈਂ ਅਸਤੀਫਾ ਜਿਹੜਾ ਉਹ ਦੇ ਦਿੰਦਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਚੀਫ ਵਿਪ ਤੇ ਪਾਰਟੀ ਦੇ ਬੁਲਾਰੇ ਤੋਂ ਅਸਤੀਫਾ ਜਿਹੜਾ ਜੀ ਉਹ ਪੇਸ਼ਕਸ਼ ਕੀਤੀ ਗਈ ਸੀ ਪਾਰਟੀ ਨੂੰ। ਪਾਰਟੀ ਨੇ ਉਹਨਾਂ ਦਾ ਇਹ ਅਸਤੀਫਾ ਸਵੀਕਾਰ ਨਹੀਂ ਕੀਤਾ ਤੇ ਇਹਨਾਂ ਅਹੁਦਿਆਂ ਦੇ ਉੱਤੇ ਬਣੇ ਰਹਿਣ ਦੇ ਵਾਸਤੇ ਉਹਨਾਂ ਨੂੰ ਜਿਹੜਾ ਜੀ ਉਹ ਆਖਿਆ। ਔਰ ਉਧਰ ਜਿਹੜਾ ਦਿੱਲੀ ਦੇ ਵਿੱਚ ਪਿਆ ਜਿਹੜਾ ਖਲਾਰਾ ਹੈ ਪਾਰਟੀ ਦਾ, ਉਹਦੇ ਵਿੱਚ ਜਿਹੜੀਆਂ ਕੁਛ ਡਿਵੈਲਪਮੈਂਟ ਨੇ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਜੋ ਆ ਰਿਹਾ ਜੀ ਕਿ ਕਪਿਲ ਮਿਸ਼ਰਾ ਜਿਹੜਾ ਉਹ ਅਲੱਗ ਥਲੱਗ ਇਸ ਮਸਲੇ ਦੇ ਉੱਤੇ ਪੈ ਰਿਹਾ। ਉਹਨੇ ਕੱਲ ਗੱਲ ਕਹੀ ਸੀ ਕਿ ਮੈਂ ਐਂਟੀ ਕਰਪਸ਼ਨ ਬਿਊਰੋ ਨੂੰ ਜਾ ਕੇ ਜਿਹੜਾ ਜੀ ਦੱਸੂਗਾ ਜਿਹੜਾ 2 ਕਰੋੜ ਰੁਪਈਆ ਰਿਸ਼ਵਤ ਲਈ ਆ। ਜਦੋਂ ਐਂਟੀ ਕਰਪਸ਼ਨ ਬਿਊਰੋ ਦੇ ਦਫ਼ਤਰ ਦੇ ਵਿੱਚ ਉਹ ਗਿਆ, ਜਿਹੜੀ ਕੰਪਲੇਂਟ ਕੀਤੀ ਆ ਉਹਦੇ ਵਿੱਚ ਕਿਤੇ ਕੋਈ 2 ਕਰੋੜ ਰੁਪਈਏ ਦਾ ਜ਼ਿਕਰ ਨਹੀਂ। ਉਹਨੇ ਜਿਹੜੀ ਇਹ ਕੰਪਲੇਂਟ ਕੀਤੀ ਆ, ਇਹ ਜਿਹੜਾ ਟੈਂਕਰ ਘੁਟਾਲਾ ਹੋਇਆ ਸੀਗਾ ਉਹਦੀ ਕੰਪਲੇਂਟ ਕੀਤੀ ਆ। ਜਿਹੜਾ ਸ਼ੀਲਾ ਦੀਕਸ਼ਤ ਦੇ ਟਾਈਮ ਹੋਇਆ ਸੀਗਾ ਉਹਨੇ ਮੌਜੂਦਾ ਕੁਝ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਆਖੀ ਆ। ਅੱਜ ਉਹਨੇ ਕਿਹਾ ਕਿ ਉਹ CBI ਦੇ ਦਫ਼ਤਰ ਦੇ ਵਿੱਚ ਜਿਹੜਾ ਉਹ ਜਾਊਗਾ ਤੇ 11:30 ਵਜੇ ਉਹਨੂੰ ਸਮਾਂ ਮਿਲਿਆ, ਉੱਥੇ ਸਬੂਤ ਦੇਊਗਾ। ਸਬੂਤ ਜੇਕਰ ਕਿਉਂਕਿ ਕਹਿ ਦੇਣਾ ਕਿ 2 ਕਰੋੜ ਰੁਪਈਆ ਜਿਹੜਾ ਜੀ ਉਹ ਲਿਆ, ਇਹਦਾ ਕੋਈ ਸਬੂਤ ਬਹੁਤਾ ਉਹਦੇ ਕੋਲੇ ਜਾਪਦਾ ਨੀਗਾ ਜਿਹੜਾ ਹੈਗਾ ਹੁੰਦਾ। ਤੇ ਹੁਣ ਤੱਕ ਸ਼ਾਇਦ ਉਹ ਜਿਹੜਾ ਜੀ ਕਾਫੀ ਤਰਥੱਲੀ ਜਿਹੜੀ ਸੀ ਉਹ ਮਚਾ ਦਿੰਦਾ। ਉਹ ਅਜੇ ਵੀ ਇਹ ਦੱਸਣ ਦੇ ਵਿੱਚ ਫੇਲ ਰਿਹਾ ਕਿ ਕਦੋਂ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਗਿਆ ਸੀਗਾ, ਉਦੋਂ ਕੀ ਟਾਈਮ ਸੀਗਾ, ਕਿਹੜੇ ਦਿਨ ਜਿਹੜਾ ਜੀ ਉਹ ਗਿਆ ਸੀਗਾ। ਪਾਰਟੀ ਦੇ ਨੇਤਾਵਾਂ ਸੰਜੇ ਸਿੰਘ ਤੇ ਆਸ਼ੂਤੋਸ਼ ਨੇ ਉਹਦੇ ਉੱਤੇ ਜਿਹੜਾ ਜੀ ਕੁਝ ਕਿੰਤੂ ਪਰੰਤੂ ਕੀਤੇ ਨੇ ਕਿ ਅੱਜ ਜਿਹੜਾ ACB ਐਂਟੀ ਕਰਪਸ਼ਨ ਬਿਊਰੋ ਦੇ ਉੱਤੇ ਯਕੀਨ ਕਰ ਰਿਹਾ, ਉਹ ਕੱਲ ਤੱਕ ਉਹਨੂੰ ਚਿੱਠੀਆਂ ਲਿਖਦਾ ਸੀਗਾ ਕਿ ਐਂਟੀ ਕਰਪਸ਼ਨ ਬਿਊਰੋ ਫੇਰ ਕੰਮ ਨਹੀਂ ਕਰ ਰਹੀ ਤੇ ਕੇਂਦਰ ਦੀ ਸਰਕਾਰ ਦਾ ਸਿੱਧਾ ਇਹਦੇ ਵਿੱਚ ਜਿਹੜਾ ਜੀ ਉਹ ਦਖਲ ਹੈ। ਸੋ ਇਹ ਜਿਹੜਾ ਜੀ ਮਾਮਲਾ ਦਿੱਲੀ ਦੇ ਵਿੱਚ ਅਜੇ ਵੀ ਚੱਲ ਰਿਹਾ ਤੇ ਉਮੀਦ ਹੈ ਅਜੇ ਕੁਝ ਦਿਨ ਜਿਹੜਾ ਜੀ ਹੋਰ ਉਹ ਚੱਲਦਾ ਰਹਿਣਾ ਜੀ। ਜੀ, ਮੇਰੇ ਖਿਆਲ 'ਚ ਕਾਫੀ ਮਹੀਨੇ ਵੀ ਚੱਲ ਸਕਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਵੱਡੀਆਂ ਵਾਰਦਾਤਾਂ ਹੋਈਆਂ ਤੇ ਉਸ ਦੀਆਂ ਜਿਹੜੀਆਂ ਤਾਰਾਂ ਆ ਉਹ CBI ਵੱਲੋਂ ਯੂਰਪ ਦੇ ਨਾਲ ਜੋੜੀਆਂ ਜਾ ਰਹੀਆਂ। ਐਕਚੁਅਲੀ ਜੀ ਜਿਹੜੇ ਇਹ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਕਤਲ ਹੋਏ ਨੇ, ਹਮਲੇ ਹੋਏ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਗਦੀਸ਼ ਗਗਨੇਜਾ RSS ਦੇ ਆਗੂ ਦਾ ਕਤਲ, ਦੁਰਗਾ ਦਾਸ ਗੁਪਤਾ, ਅਮਿਤ ਸ਼ਰਮਾ, ਜਗੇੜਾ ਪੁਲ ਦੇ ਨੇੜੇ ਸਰਸੇ ਡੇਰੇ ਨਾਲ ਸੰਬੰਧਿਤ ਜਿਹੜਾ ਉੱਥੇ ਡੇਰਾ, ਉੱਥੇ ਪਿਓ ਪੁੱਤ ਦਾ ਹੱਤਿਆ, ਲੁਧਿਆਣਾ ਸ਼ਹਿਰ ਦੇ ਵਿੱਚ RSS ਦੇ ਦਫ਼ਤਰ ਦੇ ਉੱਤੇ ਹਮਲਾ,
ਇਹ ਸਾਰਾ ਕੁਝ ਜਿਹੜਾ ਜੀ ਇਹਦਾ ਕੋਈ ਸਬੂਤ ਅਜੇ ਤੱਕ ਜਿਹੜੀਆਂ ਜਾਂਚ ਕਰ ਰਹੀਆਂ ਏਜੰਸੀਆਂ ਦੇ ਹੱਥ ਦੇ ਵਿੱਚ ਨਹੀਂ ਲੱਗਿਆ। ਨਾ ਤਾਂ ਜਿਹੜੇ ਇੱਥੇ ਪੰਜਾਬ ਦੇ ਵਿੱਚੋਂ ਜਾਂਚ ਹੋ ਰਹੀ ਆ ਏਜੰਸੀਜ਼ ਉਹਨਾਂ ਦੇ ਹੱਥ ਪੱਲੇ ਕੁਝ ਪਿਆ, ਨਾ ਇਸ ਮਾਮਲੇ ਦੀ ਜਾਂਚ ਕਰ ਰਹੀ, ਕੁਝ ਕੇਸਾਂ ਦੀ ਜਾਂਚ ਕਰ ਰਹੀ ਜਿਹੜੀ CBI ਆ ਉਹਦੇ ਪੱਲੇ ਹੀ ਜਿਹੜਾ ਜੀ ਉਹ ਕੱਖ ਵੀ ਪਿਆ। ਬਲਕਿ ਜਿਹੜਾ ਇਹ ਕਿਹਾ ਜਾਵੇ ਕਿ ਇਹ ਕਿਹਾ ਗਿਆ ਕਿ ਕਰੋੜ ਦੇ ਕਰੀਬ ਫੋਨ ਕਾਲ ਦੇ ਰਿਕਾਰਡ ਜਿਹੜੇ ਆ ਉਹ ਖੰਗਾਲੇ ਆ CBI ਨੇ ਤੇ ਇੱਥੋਂ ਵਾਲੀਆਂ ਏਜੰਸੀਆਂ ਨੇ। ਉਹ ਕਿਸੇ ਵੀ ਰਿਕਾਰਡ ਨੂੰ ਜਿਹੜਾ ਜੀ ਮਿਲਾ ਨਹੀਂ ਸਕੀਆਂ ਕਿ ਇਹ ਬੰਦੇ ਗਏ ਕਿੱਥੇ। ਜਦੋਂ ਜਗਦੀਸ਼ ਗਗਨੇਜਾ ਦੇ ਉੱਤੇ ਹਮਲਾ ਹੋਇਆ ਤੇ 2 ਮੋਟਰਸਾਈਕਲ ਸਵਾਰਾਂ ਦੀ CCTV ਦੇ ਵਿੱਚ ਇੱਕ ਫੋਟੋ ਆਈ ਸੀ। ਇਸੇ ਤਰ੍ਹਾਂ ਦੀ ਫੋਟੋ ਜਿਹੜਾ ਪਿਓ ਪੁੱਤ ਦਾ ਕਤਲ ਹੋਇਆ ਸੀਗਾ ਸਰਸੇ ਵਾਲਿਆਂ ਦੇ ਪ੍ਰੇਮੀਆਂ ਦਾ, ਉਦੋਂ ਵੀ ਆਈ ਸੀਗੀ। ਉਦੋਂ ਬਾਅਦ ਇਹ ਕਿੱਧਰ ਨੂੰ ਗਏ, ਇਹਨਾਂ ਨੂੰ ਅਸਮਾਨ ਖਾ ਗਿਆ, ਜ਼ਮੀਨ ਜਿਹੜੀ ਸੀ ਉਹ ਨਿਗਲ ਗਈ, ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗਾ। ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹ ਹੁਣ ਕਹਿੰਦੀਆਂ ਨੇ ਕਿ ਇਹਦੀਆਂ ਤਾਰਾਂ ਜਾ ਕੇ ਜੁੜਦੀਆਂ ਨੇ ਯੂਰਪ ਦੇ ਨਾਲ। ਉਹ ਇਹ ਕਹਿੰਦੀਆਂ ਕਿ ਯੂਰਪ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਖਾਲਿਸਤਾਨੀ, ਉਹ ਕਹਿੰਦੀਆਂ ਨੇ ਕਿ ਉਹਨਾਂ ਦੇ ਵੱਲੋਂ ਫੰਡਿੰਗ ਕਰਕੇ ਇਹ ਜਿਹੜੀਆਂ ਵਾਰਦਾਤਾਂ ਉਹ ਕਰਵਾਈਆਂ ਗਈਆਂ, ਜਿਹੜੀਆਂ ਦੀ ਇਹਦੇ ਕੁਝ ਉਹਨਾਂ ਨੂੰ ਮਿਲ ਰਹੇ ਨੇ ਜਿਹੜੇ ਸਬੂਤ। ਹੁਣ ਸਵਾਲ ਇਹ ਆ ਕਿ ਯੂਰਪ ਦੇ ਵਿੱਚ ਬੈਠੇ ਕੁਝ ਖਾਲਿਸਤਾਨੀ ਜਿਹੜੇ ਜੀ ਉਹ ਇੰਨੇ ਕਦੋਂ ਕੁ ਸਟਰੋਂਗ ਹੋ ਗਏ ਜਾਂ ਇੰਨੇ ਸਿਸਟੇਮੈਟਿਕਲੀ ਕਦੋਂ ਦੇ ਹੋ ਗਏ ਕਿ ਜਿਸ ਤਰੀਕੇ ਦੇ ਨਾਲ ਇਹ ਮਰਡਰ ਨੂੰ ਅੰਜਾਮ ਦਿੱਤਾ ਗਿਆ ਕਿ ਉਹਦਾ ਪਤਾ ਹੀ ਕੱਖ ਨਹੀਂ ਲੱਗਾ। ਜੇ ਉਹ ਇੰਨੇ ਸਟਰੋਂਗ ਹੁੰਦੇ ਤਾਂ ਪੰਜਾਬ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਜਿਹੜਾ ਜੀ ਉਹ ਅੰਜਾਮ ਦਿੰਦੇ। ਇਉਂ ਲੱਗ ਰਿਹਾ ਕਿ ਚਾਹੇ ਉਹ CBI ਆ ਤੇ ਚਾਹੇ ਜਿਹੜੀਆਂ ਇੱਥੋਂ ਵਾਲੀਆਂ ਏਜੰਸੀਜ਼ ਨੇ, ਜਦੋਂ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਹਾ, ਠੀਕ ਉਸੇ ਤਰੀਕੇ ਨਾਲ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਉਦੋਂ 2 ਮੁੰਡਿਆਂ ਨੂੰ ਜਿਨ੍ਹਾਂ ਨੂੰ ਜੋੜ ਦਿੱਤਾ ਗਿਆ ਸੀਗਾ ਕਿ ਆਸਟ੍ਰੇਲੀਆ ਤੋਂ ਪੈਸੇ ਆਏ ਆ, ਉਸੇ ਤਰੀਕੇ ਦੇ ਨਾਲ ਇਹ ਵੀ ਫਾਈਲਾਂ ਜਿਹੜੀਆਂ ਜੀ ਉਹ ਪਾਸੇ ਕਰਕੇ ਬੰਦ ਕਰਨ ਦੇ ਜਿਹੜੇ ਯਤਨਾਂ ਦੇ ਵਿੱਚ ਹੋ ਸਕਦਾ ਕਿ ਇਹਨੂੰ ਯੂਰਪ ਦੇ ਨਾਲ ਜਿਹੜਾ ਉਹ ਜੋੜ ਦਿਓ। ਉੱਥੋਂ ਪੈਸੇ ਆਏ ਨੇ, ਕਿਹਨੂੰ ਪੈਸੇ ਆਏ ਨੇ, ਉਹਦੇ ਕੀ ਸਬੂਤ ਨੇ, ਉਹ ਬੰਦੇ ਕਿੱਥੇ ਗਏ ਜਿਹੜੇ ਦੀ ਹਮਲੇ ਕਰਨ ਵਾਲੇ ਸਨ। ਇਹਨਾਂ ਸਵਾਲਾਂ ਦਾ ਜਵਾਬ ਅਜੇ ਤੱਕ ਕਿਸੇ ਨੂੰ, ਇਹਨਾਂ ਏਜੰਸੀ ਨੂੰ ਲੱਭਿਆ ਨਹੀਂ ਹੈ ਜੀ। ਬਿਲਕੁਲ ਜੀ, ਸਭ ਤੋਂ ਸੌਖਾ ਤਰੀਕਾ ਇਹੀ ਹੁੰਦਾ ਆ ਫਾਈਲਾਂ ਬੰਦ ਕਰਨੇ ਦਾ। ਤਾਂ ਅੱਗੇ ਆਪਾਂ ਬਿਜਲੀ ਦੀ ਗੱਲ ਕਰਦੇ ਹਾਂ ਕਿ ਜਿਹੜੇ ਪ੍ਰਾਈਵੇਟ ਬਿਜਲੀ ਪਲਾਂਟ ਆ ਇਹਨਾਂ ਨੇ ਖਜ਼ਾਨੇ ਨੂੰ ਚੂਨਾ ਲਾਇਆ। ਆਪਾਂ ਕਈ ਵਾਰੀ ਇਹ ਗੱਲ ਜਿਹੜੀ ਕੀਤੀ ਆ ਕਿ ਜਿਹੜੇ ਪਿਛਲੀ ਸਰਕਾਰ ਨੇ 25 ਸਾਲ ਦੇ ਸਾਈਨ ਕਰਤੇ ਨਾ ਜੀ ਇਹਨਾਂ ਦੇ ਨਾਲ, ਉਹ ਪੰਜਾਬ ਨੂੰ ਲੈ ਡੁੱਬਣਗੇ। ਅਜੇ ਵੀ ਜਿਹੜਾ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਅਜੇ ਵੀ ਇਹ ਸਮਝੌਤੇ ਜੇ ਇਹਨਾਂ ਦੇ ਉੱਤੇ ਦੁਬਾਰਾ ਤੋਂ ਗੌਰ ਜਿਹੜਾ ਜੀ ਉਹ ਨਹੀਂ ਕੀਤਾ ਜਾਂਦਾ ਜਾਂ ਇਹਨਾਂ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਤੇ ਇਹ ਜਿਹੜਾ ਜੀ ਚਿੱਟਾ ਹਾਥੀ ਪਿਛਲੀ ਸਰਕਾਰ ਨੇ ਬੰਨ੍ਹ ਲਿਆ ਕਿਉਂਕਿ ਉਹਨਾਂ ਦੀ ਹਿੱਸਾ ਪੱਤੀ ਆ ਤੇ ਇਸ ਕਰਕੇ ਇਹ ਜਿਹੜਾ ਜੀ ਖਜ਼ਾਨੇ ਨੂੰ ਰਗੜਾ ਲੱਗ ਰਿਹਾ ਤੇ ਰਗੜਾ ਜਿਹੜਾ ਜੀ ਉਹ ਲੱਗੀ ਜਾਊਗਾ। 16-17 ਦੇ ਦੌਰਾਨ ਬਿਨਾਂ ਬਿਜਲੀ ਲਏ, ਕੋਈ ਬਿਜਲੀ ਨਹੀਂ ਲਈ, ਤੈਅ ਜਿਹੜੇ ਸਮਝੌਤੇ ਸੀ ਉਹਦੇ ਮੁਤਾਬਕ ਕੋਈ 900 ਕਰੋੜ ਰੁਪਏ ਦਾ ਭੁਗਤਾਨ ਇਹਨਾਂ ਨੂੰ ਜਿਹੜਾ ਜੀ ਉਹ ਕੀਤਾ ਗਿਆ। 2 ਪ੍ਰਾਈਵੇਟ ਜਿਹੜੇ ਬਿਜਲੀ ਪਲਾਂਟ ਨੇ ਉਹਨਾਂ ਨੂੰ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੇ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਦੀ ਮਾਲਕੀ ਵਾਲੇ 12 ਹੋਰਾਂ ਬਿਜਲੀ ਪਲਾਂਟ ਨੂੰ ਇਸੇ ਸਮੇਂ ਦੇ ਦੌਰਾਨ ਬਿਨਾਂ ਬਿਜਲੀ ਦੀ ਖਰੀਦ ਕੀਤੇ ਤੋਂ 600 ਕਰੋੜ ਰੁਪਏ ਤਾਰੇ ਗਏ। 14 ਕੰਪਨੀਆਂ ਨੂੰ ਤੈਅ ਦਰਾਂ ਦੇ ਮੁਤਾਬਕ ਭੁਗਤਾਨ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੇ ਤਕਨੀਕੀ ਆਡਿਟ ਦੇ ਆਧਾਰ ਦੇ ਉੱਤੇ ਕੀਤਾ ਗਿਆ ਜੀ। ਇਹਨਾਂ ਸਮਝੌਤਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਪਾਵਰਕਾਮ ਨੇ ਦਸਤਖਤ ਕੀਤੇ ਨੇ। ਬਿਜਲੀ ਮੰਤਰੀ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਅਹੁਦਾ ਸੰਭਾਲਣ ਮਗਰੋਂ ਕਿਹਾ ਸੀਗਾ ਕਿ ਉਹ ਪਿਛਲੀ ਸਰਕਾਰ ਵੱਲੋਂ ਬਿਜਲੀ ਬਾਰੇ ਕੀਤੇ ਸਮਝੌਤਿਆਂ ਦੀ ਸਮੀਖਿਆ ਕਰਵਾਉਣ ਦੇ ਇੱਛੁਕ ਨੇ। ਸਵਾਲ ਇਹ ਆ ਕਿ ਸਿਰਫ ਇੱਛਾ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਇਹ ਠੀਕ ਹੈ ਕਿ ਇਹਦੇ ਵਿੱਚੋਂ ਜਿਹੜੇ ਪੋਲੀਟੀਸ਼ੀਅਨ ਨੇ ਨਾ ਜਿਨ੍ਹਾਂ ਨੇ ਸਮਝੌਤੇ ਕੀਤੇ ਆ ਉਹਨਾਂ ਨੇ ਬਚ ਕੇ ਕੁਝ ਇਉਂ ਨਿਕਲ ਜਾਣਾ ਕਿ ਜਿਹੜੇ ਸਾਈਨ ਨੇ ਉਹ ਕੀਤੇ ਗਏ ਨੇ ਜੀ ਪਾਵਰਕਾਮ ਦੇ ਵੱਲੋਂ। ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਜਿਹੜਾ ਜੀ 1 ਰੁਪਈਆ ਤੇ 20 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਜਿਹੜੇ ਉਹ ਪੈਸੇ ਦਿੱਤੇ ਜਾਂਦੇ ਬਿਜਲੀ ਖਰੀਦੋ ਜਾਂ ਨਾ। ਦੂਜੇ ਪਾਸੇ ਜਿਹੜੀ ਹੈ ਜੀ 1 ਰੁਪਈਆ ਤੇ 44 ਪੈਸੇ ਪ੍ਰਤੀ ਯੂਨਿਟ ਜਿਹੜਾ ਜੀ ਉਹ ਦੇਣਾ ਤੈਅ ਕੀਤਾ ਗਿਆ ਸੀਗਾ। ਹੁਣ ਸਵਾਲ ਇਹ ਹੈ ਜੀ ਕਿ ਇਹ ਜਦੋਂ ਇਹਨਾਂ ਤੋਂ ਤੁਸੀਂ ਬਿਜਲੀ ਖਰੀਦ ਹੀ ਨਹੀਂ ਰਹੇ ਤੇ ਫਿਰ ਇਹ ਸਮਝੌਤੇ ਕਿਹੋ ਜਿਹੇ ਕੀਤੇ ਗਏ ਆ ਜਿਹਦੇ ਤਹਿਤ 900 ਕਰੋੜ ਰੁਪਏ ਦਾ ਇਹ ਚੂਨਾ ਲੱਗ ਵੀ ਗਿਆ ਜੀ 1 ਸਾਲ ਦੇ ਦੌਰਾਨ। ਜੇ ਇਹਨਾਂ ਸਮਝੌਤਿਆਂ ਨੂੰ ਦੁਬਾਰਾ ਨਾ ਘੋਖਿਆ ਗਿਆ, ਇਹਨਾਂ ਸਮਝੌਤਿਆਂ ਨੂੰ ਰੱਦ ਨਾ ਕੀਤਾ ਗਿਆ
ਤਾਂ ਨਿਰਸੰਦੇਹ ਪੰਜਾਬ ਦੇ ਵਾਸਤੇ ਇਹਨਾਂ ਨੇ ਇਹੋ ਜਿਹਾ ਰਗੜਾ ਜਿਹੜਾ ਜੀ ਉਹ ਹਰ ਸਾਲ ਲਾਉਣਾ, ਕਿਉਂਕਿ ਇਹ ਗਲਤ ਸਮਝੌਤੇ ਜਿਹੜੇ ਕਰਨ ਵਾਲੇ ਨੇ ਉਹ ਆਪਣੇ ਕਈ ਸਾਲਾਂ ਦੀਆਂ ਜਿਹੜੀਆਂ ਦੀ ਮੋਟੀਆਂ ਰੋਟੀਆਂ ਉਹ ਪੱਕੀਆਂ ਕਰ ਗਏ ਜੀ। ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਟੀਚਰਾਂ ਦੀ, ਜਿਹੜਾ ਟੀਚਰਾਂ ਦਾ ਡਰੈਸ ਕੋਡ ਲੱਗਾ ਆ ਤੇ ਉਸ ਤੋਂ ਟੀਚਰ ਔਖੇ ਬੜੇ ਹੋਏ ਆ। ਇਹ ਨਵਾਂ ਜਿਹੜਾ ਜੀ ਫਰਮਾਨ ਕੀਤਾ ਗਿਆ ਐਕਚੁਅਲੀ। ਸੋ ਇਹ ਕਿਹਾ ਗਿਆ ਜੀ ਕਿ ਜਿਹੜੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਨੇ, ਖਾਸ ਤੌਰ ਦੇ ਉੱਤੇ ਜਿਹੜੀਆਂ ਲੇਡੀਜ਼ ਟੀਚਰ ਨੇ, ਉਹਨਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਭੜਕੀਲਾ ਪਹਿਰਾਵਾ ਪਾ ਕੇ ਆਉਣ ਦਾ ਗੰਭੀਰ ਨੋਟਿਸ ਲਿਆ ਔਰ ਡਰੈਸ ਕੋਡ ਲਾਗੂ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਜਿਹੜਾ ਇਹ ਕਿਹਾ ਗਿਆ ਜੀ ਸਮੂਹ ਸਿੱਖਿਆ ਮੰਡਲ ਅਫਸਰਾਂ ਨੂੰ, ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜਿਹੜੀ ਚਿੱਠੀ ਜਾਰੀ ਕੀਤੀ ਗਈ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਡਰੈਸ ਕੋਡ ਜਿਹੜਾ ਜੀ ਉਹ ਲਾਗੂ ਕਰ ਦਿੱਤਾ ਗਿਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਦੇ ਵੱਲੋਂ ਖਾਸ ਤੌਰ ਦੇ ਉੱਤੇ ਅਧਿਆਪਕਾਵਾਂ, ਲੇਡੀਜ਼ ਟੀਚਰ ਜਿਹੜੀਆਂ ਨੇ, ਉਹਨਾਂ ਦੇ ਵੱਲੋਂ ਭੜਕੀਲੇ ਪਹਿਰਾਵੇ ਪਾ ਕੇ ਡਿਊਟੀ ਦੇ ਉੱਤੇ ਆਉਣ ਦੀਆਂ ਸ਼ਿਕਾਇਤਾਂ ਮਿਲੀਆਂ ਨੇ। DPI ਨੇ ਆਪਣੀ ਚਿੱਠੀ 'ਚ ਲਿਖਿਆ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਨੇ ਕਿ ਕਈ ਟੀਚਰਸ ਜਿਹੜੀਆਂ ਨੇ ਉਹ ਜੀਨਸ ਤੇ ਟੌਪ ਪਾ ਕੇ ਡਿਊਟੀ ਜਿਹੜੀ ਦਿੰਦੀਆਂ ਨੇ, ਔਰ ਇਹ ਵੀ ਕਿਹਾ ਗਿਆ ਜੀ ਕਿ ਇਹ ਫੈਸ਼ਨੇਬਲ ਪੁਸ਼ਾਕਾਂ ਜਿਹੜੀ ਉਹ ਪਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਕੋਈ ਜਿਹੜੀ ਲੇਡੀ ਟੀਚਰ ਆ ਜੀ ਉਹ ਜੀਨ ਪਾ ਕੇ ਸਕੂਲ ਦੇ ਵਿੱਚ ਹੁਣ ਨਹੀਂ ਆ ਸਕਦੀ। ਕਿਹਾ ਇਹ ਗਿਆ ਇਸ ਚਿੱਠੀ ਦੇ ਵਿੱਚ ਕਿ ਇਹਦੇ ਨਾਲ ਵਿਦਿਆਰਥੀਆਂ ਦੇ ਉੱਤੇ ਮਾੜਾ ਅਸਰ ਜਿਹੜਾ ਜੀ ਉਹ ਪੈ ਰਿਹਾ। ਇਹ ਵੀ ਕਿਹਾ ਗਿਆ ਜੀ ਕਿ ਸਕੂਲਾਂ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇ ਤੇ ਦੇਖਿਆ ਜਾਵੇ ਕਿ ਡਰੈਸ ਕੋਡ ਜਿਹੜਾ ਜੀ ਉਹ ਲਾਗੂ ਹੋਇਆ ਜਾਂ ਨਹੀਂ। ਗੌਰਮੈਂਟ ਟੀਚਰਸ ਯੂਨੀਅਨ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਉਹ ਸੱਭਿਆਚਾਰਕ ਕਦਰਾਂ ਕੀਮਤਾਂ ਲਾਗੂ ਕਰਨ ਦੇ ਹਮਾਇਤੀ ਆ, ਪਰ ਜਿਹੜੇ ਢੰਗ ਦੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਸਕੂਲਾਂ ਦੇ ਵਿੱਚ ਟੀਚਰਸ ਜਿਹੜੀਆਂ ਨੇ ਉਹ ਭੜਕਾਊ ਪੁਸ਼ਾਕਾਂ ਪਾ ਕੇ ਆਉਂਦੀਆਂ ਨੇ, ਇਹ ਗੱਲ ਨਹੀਂ ਆ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਜਿਹੜੀ ਆ ਜੀ ਉਹ ਕੱਪੜੇ ਪਾਉਣ ਦੇ ਉੱਤੇ ਪਾਬੰਦੀ ਲਾਉਣ ਦੀ ਬਜਾਏ ਸਿੱਖਿਆ ਦੇ ਵਿੱਚ ਸੁਧਾਰਾਂ ਨੂੰ ਤਰਜੀਹ ਦੇਵੇ, ਉੱਥੇ ਸੁਧਾਰ ਜਿਹੜੇ ਆ ਜੀ ਉਹ ਕਰੇ। ਹੁਣ ਕੱਪੜੇ ਪਾਉਣ ਦੇ ਉੱਤੇ ਪਾਬੰਦੀ ਨਾ ਲਾਵੇ ਕਿ ਕਿਹਨੇ ਕੀ ਪਾ ਕੇ ਆਉਣਾ ਤੇ ਕਿਹਨੇ ਕੀ ਨਹੀਂ ਪਾ ਕੇ ਆਉਣਾ ਜੀ। ਤੇ ਅੱਗੇ ਆਪਾਂ ਮਤਵਾਜੀ ਜਥੇਦਾਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਡੇਰਾ ਸਿਰਸੇ ਵੋਟਾਂ ਮੰਗਣ ਗਏ ਸੀ, ਉਹਨਾਂ ਦੇ ਖਿਲਾਫ ਸਿਆਸੀ ਬਾਈਕਾਟ ਦਾ ਹੁਕਮ ਕੀਤਾ। ਜੀ ਜਿਹੜੇ ਗਏ ਸਨ ਜੀ ਸਰਸੇ ਡੇਰੇ, ਲੰਮੀ ਚੌੜੀ ਲਿਸਟ ਆ ਇਹਨਾਂ ਦੀ, ਕੁਝ 40 ਦੇ ਕਰੀਬ ਇਹ ਅਕਾਲੀ ਨੇਤਾ ਨੇ। ਇਹਦੇ ਵਿੱਚ ਸਾਬਕਾ ਅਕਾਲੀ ਮੰਤਰੀ ਨੇ ਜਾਂ ਸਾਬਕਾ ਜਿਹੜੇ MLA ਅਕਾਲੀ ਦਲ ਦੇ ਜਿਹੜੇ ਸ਼ਾਮਲ ਨੇ, ਕੁਝ ਮੌਜੂਦਾ MLA ਵੀ ਜਿਹੜੇ ਹੈਗੇ ਆ ਉਹ ਸ਼ਾਮਲ ਨੇ। ਜਿਹੜੇ ਅਕਾਲ ਤਖਤ ਦੇ ਵੱਲੋਂ ਗੁਰਬਚਨ ਸਿੰਘ ਜਿਹੜੇ ਜਥੇਦਾਰ ਨੇ, ਉਹਨਾਂ ਨੇ ਇਹਨਾਂ ਨੂੰ ਜਿਹੜੀ ਉਹ ਸਜ਼ਾ ਲਾਈ ਸੀਗੀ। ਵੈਸੇ ਉਹਦਾ ਕੋਈ ਬਹੁਤਾ ਨੋਟਿਸ ਵਗੈਰਾ ਇੱਥੇ ਨਹੀਂ ਲਿਆ ਗਿਆ। ਇਹ ਕੁਝ ਤਾਂ ਜਿਹੜੇ ਸੀਗੇ ਜੀ ਉਹ ਫੋਟੋਆਂ ਖਿਚਵਾ ਕੇ ਆ ਗਏ ਝਾੜੂ ਫੇਰਦਿਆਂ ਦੀਆਂ, ਕੁਝ ਜਿਹੜੇ ਸੀਗੇ ਉਹ ਅੰਮ੍ਰਿਤਸਰੀ ਕੁਲਚੇ ਖਾ ਕੇ ਆ ਗਏ ਉੱਥੋਂ ਰੈਸਟੋਰੈਂਟਾਂ ਦੇ ਵਿੱਚੋਂ, ਤੇ ਉਹ ਕਹਿੰਦੇ ਜੀ ਅਸੀਂ ਜਿਹੜੀ ਸਾਨੂੰ ਲਾਈ ਗਈ ਤਨਖਾਹ ਜਿਹੜੀ ਸੀ ਉਹ ਅਸੀਂ ਪੂਰੀ ਕਰ ਲਈ। ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਸੀਗੇ ਜੀ, ਉਹਨਾਂ ਨੇ ਵੀ ਇਹਨਾਂ ਨੂੰ ਸੱਦਿਆ ਹੋਇਆ ਸੀਗਾ ਜੀ। ਇਹ ਅਕਾਲ ਤਖਤ ਦੇ ਉੱਤੇ ਜਿਹੜਾ ਜੀ ਗਏ ਨਹੀਂ, ਕਿਉਂਕਿ ਜਾਣ ਦਾ ਲੱਗਦਾ ਨਹੀਂ ਸੀਗਾ ਜੀ ਵੀ ਇਹਨਾਂ ਨੇ ਜਾਣਾ ਵੀ ਆ। ਤੇ ਜਿਹੜੇ ਮੁਤਵਾਜ਼ੀ ਜਥੇਦਾਰ ਨੇ, ਉਹਨਾਂ ਨੇ ਇਹਨਾਂ ਸਾਰੇ ਡੇਰਾ ਸਰਸਾ ਜਾਣ ਵਾਲੇ ਆਗੂਆਂ ਦਾ ਸਿਆਸੀ ਬਾਈਕਾਟ ਕਰਨ ਦਾ ਹੁਕਮ ਜਿਹੜਾ ਜੀ ਉਹ ਕੀਤਾ। ਇਹ ਕਿਹਾ ਕਿ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਸਾਂਝ ਜਿਹੜੀ ਆ ਉਹ ਨਾ ਰੱਖੀ ਜਾਵੇ। ਵੈਸੇ ਹੁਣ ਤੱਕ ਦੀ ਜਿਹੜੀ ਪ੍ਰਥਾ ਹੈ ਜੀ ਉਹ ਇਹ ਹੁੰਦੀ ਹੈ ਕਿ ਸੋਸ਼ਲ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਂਦਾ ਜਦੋਂ ਕੋਈ ਪੇਸ਼ ਨਹੀਂ ਹੁੰਦਾ, ਪਰ ਇਹ ਪਹਿਲੀ ਵਾਰੀ ਹੈ ਜੀ ਜਿਹੜਾ ਇਹਦੇ ਵਿੱਚ ਲਫ਼ਜ਼ ਵਰਤਿਆ ਗਿਆ ਕਿ ਰਾਜਨੀਤਿਕ ਬਾਈਕਾਟ ਇਹਨਾਂ ਦਾ ਕੀਤਾ ਜਾਵੇ। ਮਤਲਬ ਇਹ ਕਿ ਸੋਸ਼ਲ ਬਾਈਕਾਟ ਨਾ ਹੋਵੇ ਜਾਂ ਸੋਸ਼ਲ ਜਿਹੜਾ ਜੀ ਉਹ ਲੈਣ ਦੇਣ ਉਹ ਜਾਰੀ ਰੱਖਿਆ ਜਾਵੇ। ਮੁਤਵਾਜ਼ੀ ਜਥੇਦਾਰਾਂ ਦੇ ਵੱਲੋਂ ਕੀਤੇ ਗਏ ਇਸ ਫੈਸਲੇ ਦਾ ਕਿੰਨਾ ਅਸਰ ਜਿਹੜਾ ਜੀ ਉਹ ਪੈਂਦਾ ਇਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਦੇ ਉੱਤੇ? ਬਹੁਤੀਆਂ ਤਾਂ ਵੈਸੇ ਇਹਨਾਂ ਦਿਨਾਂ ਦੇ ਵਿੱਚ ਉਂਝ ਵੀ ਠੱਪ ਹੀ ਨੇ, ਕਿਉਂਕਿ ਵਿਹਲੇ ਹੋ ਕੇ ਘਰਾਂ ਦੇ ਵਿੱਚ ਇਹ ਬੈਠ ਗਏ ਆ। ਸੋ ਆਉਣ ਵਾਲੇ ਸਮੇਂ ਦੇ ਦੌਰਾਨ ਇਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਤੇ ਮੁਤਵਾਜ਼ੀ ਜਥੇਦਾਰਾਂ ਦੇ ਇਸ ਫੈਸਲੇ ਦਾ ਕਿੰਨਾ ਅਸਰ ਪੈਂਦਾ, ਇਹਦੇ ਲਈ ਤਾਂ ਇੰਤਜ਼ਾਰ ਹੀ ਕਰਨਾ ਪਊ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਪੰਜਾਬ ਦੀ ਟਰਾਂਸਪੋਰਟ ਦੀ ਗੱਲ ਕਰੀਏ। ਨਵੀਂ ਸਰਕਾਰ ਤੇ ਬੜੀਆਂ ਉਮੀਦਾਂ ਸੀ ਕਿ ਆਉਂਦੇ ਕੁਛ ਨਾ ਕੁਛ ਕਰਨਗੇ, ਪਰ ਕਹਿੰਦੇ ਕਿ ਅਜੇ ਟਾਈਮ ਲੱਗੂਗਾ ਨੀਤੀ ਬਣਾਉਂਦਿਆਂ। ਬਿਲਕੁਲ ਜੀ। ਐਕਚੁਅਲੀ ਜਿਹੜਾ ਨਾ ਜਿੰਨੀਆਂ ਆ ਰਹੀਆਂ ਨੇ, ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕੁਝ ਨਵੀਆਂ ਜਿਹੜੇ ਬਿੱਲ ਆ ਉਹ ਲਿਆਂਦੇ ਜਾ ਰਹੇ ਆ। ਕਿਉਂਕਿ ਜੇ ਆਪਾਂ ਕੇਬਲ ਦੀ ਗੱਲ ਵੀ ਕਰੀਏ ਤੇ ਕੇਬਲ ਦੇ ਉੱਤੇ ਅਜੇ ਵੀ ਜਿਹੜਾ ਸਰਕਾਰ ਦਾ ਕਿਸੇ ਵੀ ਤਰੀਕੇ ਦੇ ਨਾਲ ਡਰ ਭਾਉ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ।
ਇੱਥੇ ਇੱਕ ਨਵਾਂ ਚੈਨਲ ਸ਼ੁਰੂ ਹੋਇਆ ਨਵੀਂ ਸਰਕਾਰ ਬਣਦਿਆਂ, ਜਿਹੜਾ ਪੰਜਾਬ ਨੂੰ ਵੀ ਕਵਰ ਕਰਦਾ, ਨਾਲ ਲੱਗਵੇਂ 2 ਸੂਬਿਆਂ ਨੂੰ। ਇਹਦੇ ਉਦਘਾਟਨ ਦੇ ਮੌਕੇ ਦੇ ਉੱਤੇ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਤੇ ਉੱਥੇ ਜਦੋਂ ਉਹਨਾਂ ਨੇ, ਕਿਉਂਕਿ ਲਾਈਵ ਗੱਲ ਕਰਨੀ ਸੀ 1.5 ਘੰਟਾ, ਤੁਸੀਂ ਹੈਰਾਨ ਹੋਵੋਗੇ ਜੀ, ਚੈਨਲ ਜਿਹੜਾ ਸੀ ਉਹ ਬਲੈਕ ਆਊਟ ਕਰ ਦਿੱਤਾ ਗਿਆ ਕੇਬਲ ਮਾਫੀਏ ਦੇ ਵੱਲੋਂ, ਕਿਉਂਕਿ ਇੱਕ ਜਗ੍ਹਾ ਤੇ ਕੰਟਰੋਲ ਆ, ਉੱਥੋਂ ਜਿਹੜਾ ਜੀ ਉਹ ਘੋੜਾ ਚੁੱਕਤਾ। ਤੋ ਅਜੇ ਵੀ ਜਿਹੜੀ ਸਰਕਾਰ ਆ ਉਹ ਸਮਝਦੀ ਆ ਕਿ ਅਜੇ ਉਹਨੇ ਬਿੱਲ ਲਿਆਉਣਾ, ਫਿਰ ਉਹਦਾ ਜਿਹੜਾ ਜੀ ਕੰਟਰੋਲ ਹੋਣਾ। ਇਸੇ ਤਰੀਕੇ ਦੇ ਨਾਲ ਇਹ ਟਰਾਂਸਪੋਰਟ ਨੀਤੀ ਆ ਜੀ। ਆਪਾਂ ਟਰਾਂਸਪੋਰਟ ਦੀਆਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਪਿਛਲੇ ਦਿਨੀ ਵੀ, ਕਿ ਕਿਸ ਤਰੀਕੇ ਦੇ ਨਾਲ ਭਿੜ ਰਹੇ ਨੇ ਕਾਂਗਰਸੀ ਤੇ ਅਕਾਲੀ ਕਿ ਸਾਡੀਆਂ ਬੱਸਾਂ ਚਾਹੀਦੀਆਂ, ਸਾਡੀਆਂ ਜਿਹੜੀਆਂ ਜੀ ਉਹ ਚਾਹੀਦੀਆਂ। ਸੋ ਹੁਣ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੇ ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਲਗਭਗ ਤਿਆਰ ਤਾਂ ਕਰ ਲਿਆ, ਪਰ ਸਰਕਾਰ ਵੱਲੋਂ ਨਵੀਂ ਨੀਤੀ ਲਾਗੂ ਕਰਨ ਲਈ ਅਦਾਲਤ ਤੋਂ 6 ਮਹੀਨਿਆਂ ਦਾ ਸਮਾਂ ਜਿਹੜਾ ਜੀ ਉਹ ਮੰਗਿਆ ਜਾ ਰਿਹਾ। ਟਰਾਂਸਪੋਰਟ ਨੀਤੀ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਕੰਟੈਂਪਟ ਆਫ ਕੋਰਟ, ਅਦਾਲਤੀ ਮਾਣਹਾਨੀ ਦੇ ਕੇਸ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਔਰ ਇਸ ਮਾਮਲੇ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 15 ਤਰੀਕ ਨੂੰ ਪੇਸ਼ੀ ਆ। ਉਸ ਦਿਨ ਸਰਕਾਰ ਦੇ ਵੱਲੋਂ ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਦੱਸਿਆ ਜਾਊਗਾ ਕਿ ਅਦਾਲਤ ਦੇ ਹੁਕਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਪਰ ਨਵੀਂ ਨੀਤੀ ਨੂੰ ਲਾਗੂ ਕਰਨ ਦੇ ਵਾਸਤੇ ਉਹਨਾਂ ਨੂੰ 6 ਮਹੀਨੇ ਦਾ ਸਮਾਂ ਚਾਹੀਦਾ ਹੈ, ਕਿਉਂਕਿ ਨਵੀਂ ਨੀਤੀ ਨੂੰ ਪਹਿਲਾਂ ਪ੍ਰਕਾਸ਼ਿਤ ਕੀਤਾ ਜਾਊਗਾ ਤੇ ਉਹਦੇ ਬਾਰੇ ਸੰਬੰਧਿਤ ਧਿਰਾਂ ਦੇ ਕੋਲੋਂ ਇਤਰਾਜ਼ ਮੰਗੇ ਜਾਣਗੇ। ਇਤਰਾਜ਼ ਦੂਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿੱਥੇ ਤੱਕ ਟਰਾਂਸਪੋਰਟ ਦੀ ਗੱਲ ਹੈ ਜੀ, ਕਿਉਂਕਿ ਪਿਛਲੀ ਸਰਕਾਰ ਚਲਾਉਂਦੇ ਜਿਹੜੇ ਲੋਕ ਸੀ ਜੀ, ਉਹਨਾਂ ਦਾ ਮੁਕੰਮਲ ਕਬਜ਼ਾ ਸੀਗਾ ਇਸ ਟਰਾਂਸਪੋਰਟ ਦੇ ਉੱਤੇ। ਅੱਜ ਵੀ ਹੈਗਾ, ਬੱਸਾਂ ਤਾਂ ਉਹਨਾਂ ਦੀਆਂ ਅੱਜ ਵੀ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਇੱਕ ਪਰਮਿਟ ਦੇ ਉੱਤੇ 8-8 9-9 ਘੂਕਦੀਆਂ ਫਿਰਦੀਆਂ ਸੀ, ਉਹ ਜ਼ਰੂਰ ਜਿਹੜੀਆਂ ਜੀ ਉਹ ਘਟੀਆਂ ਨੇ। ਇਹਨਾਂ ਦੀ ਗਿਣਤੀ ਜਿਹੜੀ ਆ ਉਹ ਜ਼ਰੂਰ ਘਟੀ ਆ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਅਜੇ ਵੀ ਅਜਾਰੇਦਾਰੀ ਇਹਨਾਂ ਦੀ ਟੁੱਟੀ ਨਹੀਂ ਹੈ ਜੀ। ਬਿਲਕੁਲ ਜੀ, ਉਹ ਹਟੀਆਂ ਤੇ ਦੂਸਰੀਆਂ ਚੱਲ ਪਈਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਫਰੀਜ਼ਰ ਵਾਲੇ ਬਾਬੇ ਦੀ। ਤੇ ਸਰਕਾਰ ਨੂੰ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਜੇ ਲਾਸ਼ ਦੀ ਰਾਖੀ ਕਰਨੀ ਪਵੇ? ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਮਾਮਲਾ ਕਿਉਂਕਿ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਜੀ, ਔਰ ਜਿਹੜੇ ਸਰਕਾਰ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਜਨਰਲ ਨੇ ਅਤੁਲ ਨੰਦਾ, ਉਹਨਾਂ ਨੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇੱਕ ਨਵਾਂ ਮੋੜ ਦਾ ਨਵਾਂ ਟਵਿਸਟ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਆ ਗਿਆ। ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਜਨਰਲ ਨੇ ਇਹ ਕਹਿਤਾ ਕਿ ਜੇ ਆਸ਼ੂਤੋਸ਼ ਦੀ ਲਾਸ਼ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਉਹਨੂੰ ਕੋਈ ਇਤਰਾਜ਼ ਨਹੀਂ, ਭਾਵ ਕਿ ਸਰਕਾਰ ਨੂੰ ਕੋਈ ਇਤਰਾਜ਼ ਨਹੀਂ। ਅਦਾਲਤ ਦੇ ਵਿੱਚ ਸ਼ਰਧਾਲੂਆਂ ਦੀ ਇੱਛਾ ਦੇ ਅਨੁਸਾਰ ਲਾਸ਼ ਨੂੰ ਸੰਭਾਲਣ ਦੀ ਇਜਾਜ਼ਤ ਸਰਕਾਰ ਜਿਹੜੀ ਹੈ ਜੀ ਉਹ ਦੇ ਸਕਦੀ ਹੈ, ਉਹਨੂੰ ਕੋਈ ਨਹੀਂ ਹੈ, ਅੱਗੇ ਕੋਰਟ ਜਿਹੜੀ ਹੈ ਜੀ ਉਹ ਡਿਸਾਈਡ ਕਰੇ। ਇੱਥੇ ਇਹ ਮਾਮਲਾ ਜਿਹੜਾ ਜੀ ਉਹ ਚਲੇ ਗਿਆ। ਜਿਹੜਾ ਐਡਵੋਕੇਟ ਜਨਰਲ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਸ਼ਰਧਾਲੂਆਂ ਦੀ ਇੱਛਾ ਪੂਰੀ ਕਰਨ ਦੇ ਵਾਸਤੇ ਕਾਨੂੰਨ ਵਿਵਸਥਾ ਲਈ ਕੋਈ ਖਤਰਾ ਨਹੀਂਗਾ। ਅਦਾਲਤ ਜਿਹੜੀ ਹੈ ਜੀ ਸਿਹਤ ਨੂੰ ਕਿਸੇ ਤਰ੍ਹਾਂ ਦੇ ਖਤਰੇ ਤੇ ਆਮ ਲੋਕਾਂ ਨੂੰ ਕੋਈ ਲਾਗ ਲੱਗਣ ਤੋਂ ਰੋਕਣ ਲਈ ਲਾਸ਼ ਦੀ ਢੁਕਵੀਂ ਸੰਭਾਲ ਲਈ ਨਿਯਮ ਬਣਾ ਸਕਦੀ ਹੈ। ਨੰਦਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਹੈ ਕਿ ਬਾਬਾ ਜਿਉਂਦਾ ਜਾਂ ਮਰ ਗਿਆ। ਉਹ ਕਹਿੰਦਾ ਕਿ ਜੇ ਸ਼ਰਧਾਲੂ ਬਾਬੇ ਨੂੰ ਮ੍ਰਿਤਕ ਨਹੀਂ ਮੰਨਦੇ, ਇਹ ਉਹਨਾਂ ਦੀ ਜਿਹੜੀ ਇਹਦੀ ਸੋਚ ਹੈ ਉਹ ਨਾ ਮੰਨਣ। ਜੇ ਉਹਦੀ ਉਹ ਡੈੱਡ ਬਾਡੀ ਰੱਖਣਾ ਚਾਹੁੰਦੇ ਨੇ ਤੇ ਅਦਾਲਤ ਜਿਹੜੀ ਹੈ ਜੀ ਇਹਦੇ ਵਾਸਤੇ ਕੋਈ ਉਹਨਾਂ ਦੇ ਵਾਸਤੇ ਜਿਹੜੀਆਂ ਹਦਾਇਤਾਂ ਜਾਰੀ ਕਰ ਦੇਵੇ ਕਿ ਕਿਹੜੇ ਤਰੀਕੇ ਦੇ ਨਾਲ ਉਹ ਰੱਖ ਸਕਦੇ ਆ। ਜਿਹੜੇ ਕੁਝ ਹਵਾਲੇ ਦਿੱਤੇ ਗਏ ਆ ਵਿਸ਼ਵ ਦੇ ਵਿੱਚ ਲਾਸ਼ਾਂ ਰੱਖਣ ਵਾਲੇ, ਉਹ ਵੀ ਬੜੇ ਅਜੀਬੋ ਗਰੀਬ ਨੇ। ਮੇਰਾ ਖਿਆਲ ਇਹ ਇੱਕ ਨਵਾਂ ਜਿਹੜਾ ਨਾ ਜੀ ਟ੍ਰੈਂਡ ਸ਼ੁਰੂ ਹੋ ਰਿਹਾ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ, ਕਿਉਂਕਿ ਇੰਨੇ ਡੇਰੇ ਨੇ। ਕੱਲ ਨੂੰ ਜਦੋਂ ਕੋਈ ਡੇਰੇ ਵਾਲਾ ਜਿਹੜਾ ਜੀ ਉਹ ਮਰਿਆ ਕਰੂਗਾ, ਉਹ ਵੀ ਇਸੇ ਤਰੀਕੇ ਦੇ ਨਾਲ ਫਰੀਜ਼ਰ 'ਚ ਪਾ ਕੇ ਰੱਖ ਲਿਆ ਕਰਨਗੇ ਲੋਕਾਂ ਦੀ ਚੰਮ ਲਾਉਣ ਦੇ ਵਾਸਤੇ ਕਿ ਕੀ ਪਤਾ ਬਾਬੇ ਨੇ ਕਦੋਂ ਉੱਠ ਕੇ ਫਿਰ ਖੜਾ ਹੋ ਜਾਣਾ ਜੀ। ਬਹੁਤ ਅਗਾਂਹ ਵਧੂ ਕੰਟਰੀ ਆ ਜੀ। ਤੇ ਅੱਗੇ ਮੇਰਾ ਅਖੀਰਲਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਗੈਂਗਵਾਰ ਬਹੁਤ ਆ। ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਘਟਨਾਵਾਂ ਆਪਾਂ ਸਾਂਝੀਆਂ ਕਰ ਚੁੱਕੇ ਆ ਤੇ ਪੰਜਾਬ ਦੀ ਗੈਂਗਵਾਰ ਪੰਚਕੂਲਾ ਤੱਕ ਪਹੁੰਚੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਜੀ ਦਿਨ ਦਿਹਾੜੇ ਇੱਥੇ ਪੰਚਕੂਲਾ ਦੇ ਵਿੱਚ ਕਤਲ ਇੱਕ ਹੋਇਆ। ਇਹ ਬਾਉਂਸਰ ਮੀਤ ਸੀਗਾ ਜੀ, ਜਿਹਦੇ ਨਾਲ ਜਿਹੜਾ ਇਹ ਵਿੱਕੀ ਗੌਂਡਰ ਗੈਂਗ ਆ ਜੀ, ਉਹਦਾ ਕਿਸੇ ਗੱਲ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀਗਾ। ਥੱਪੜ ਤੇ ਗਲਾ ਫੜਨ ਤੋਂ ਲੈ ਕੇ ਜਿਹੜੀ ਹੈ ਜੀ ਉਦੋਂ ਤੋਂ ਇਹਨਾਂ ਦੇ ਵਿਚਾਲੇ ਇਹ ਟਸਲ ਜਿਹੜੀ ਆ ਉਹ ਤੁਰੀ ਜਾਂਦੀ ਸੀਗੀ। 3 ਮਹੀਨੇ ਪਹਿਲਾਂ ਮੁਹਾਲੀ ਦੇ ਵਿੱਚ ਦੋਵਾਂ ਗਰੁੱਪਾਂ ਦੇ ਵਿਚਾਲੇ ਗੈਂਗਵਾਰ ਹੋਈ ਸੀਗੀ। ਮੀਤ ਤੇ ਸੋਨੂ ਸ਼ਾਹ ਗਰੁੱਪ ਦੇ ਵਿਚਾਲੇ ਇਹ ਫੇਜ਼ 8 ਦੇ ਵਿੱਚ ਉਦੋਂ ਗੈਂਗਵਾਰ ਹੋਈ ਸੀ। ਉਦੋਂ ਕਈ ਫਾਇਰ ਜਿਹੜੇ ਆ ਜੀ ਉਹ ਹੋਏ ਸੀਗੇ।
ਉਦੋਂ ਕਿਸੇ ਦੀ ਜਾਨ ਤਾਂ ਨਹੀਂ ਸੀ ਗਈ, ਪਰ ਅਮਿਤ ਜਿਹੜਾ ਜੀ ਜਿਹਨੂੰ ਅਮਿਤ ਮੀਤ ਜਿਹੜਾ ਸੀਗਾ ਜੀ ਉਹਨੇ ਸਰੈਂਡਰ ਕਰਤਾ ਸੀਗਾ ਔਰ ਪੁਲਿਸ ਦੇ ਕੋਲੇ, ਔਰ ਬਾਅਦ ਦੇ ਵਿੱਚ ਉਹ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਸੀਗਾ। ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਜਿਹੜੀ ਵਾਰਦਾਤ ਹੋਈ ਆ ਇਹਦੀ ਪਲੈਨਿੰਗ ਬਣੀ ਆ ਨਾਭਾ ਜੇਲ੍ਹ ਦੇ ਵਿੱਚ। ਉੱਥੋਂ ਜਿਹੜੇ ਜੀ ਅੱਗੋਂ ਕਿਹਾ ਗਿਆ, ਔਰ ਵਿੱਕੀ ਗੌਂਡਰ ਜਿਹੜਾ ਨਾਭਾ ਜੇਲ੍ਹ ਦੇ ਵਿੱਚੋਂ ਭੱਜਿਆ ਸੀਗਾ ਉਹਦਾ ਹੱਥ ਇਸ ਦੇ ਪਿੱਛੇ ਦੱਸੀਦਾ। ਕੱਲ ਦਿਨ ਦਿਹਾੜੇ ਜਿਹੜਾ ਜੀ ਇਹ ਸਕੇਤੜੀ ਪੈਂਦਾ, ਉੱਥੇ ਮੰਦਿਰ ਆ ਕੋਈ ਸ਼ਿਵ ਮੰਦਿਰ, ਉੱਥੇ ਮੱਥਾ ਟੇਕਣ ਗਿਆ ਅਮਿਤ ਸ਼ਰਮਾ ਉਰਫ ਮੀਤ ਜਿਹੜਾ ਸੀਗਾ ਜੀ ਉਹਦੀ ਬਕਾਇਦਾ ਤੌਰ ਦੇ ਉੱਤੇ ਰੇਕੀ ਕਰਕੇ ਪਲਾਨ ਤਰੀਕੇ ਦੇ ਨਾਲ ਫਾਇਰਿੰਗ ਕਰਕੇ ਉਹਨੂੰ ਮਾਰ ਦਿੱਤਾ। ਉਹਦੇ ਕਈ ਗੋਲੀਆਂ ਸਰੀਰ ਦੇ ਵਿੱਚ ਵੱਜੀਆਂ, ਉਹਦੀ ਗੱਡੀ ਵੀ ਜਿਹੜੀ ਸੀਗੀ ਉਹ ਪੈਂਚਰ ਕਰਤੀ ਗੋਲੀ ਮਾਰ ਕੇ। ਉਹਨੂੰ ਜਿਹੜਾ PGI ਲਿਜਾਣ ਦੀ ਕੋਸ਼ਿਸ਼ ਕੀਤੀ ਗਈ, PGI ਪਹੁੰਚ ਵੀ ਗਏ, ਰਸਤੇ ਦੇ ਵਿੱਚ ਹੀ ਉਹਦੀ ਡੈਥ ਹੋ ਗਈ ਜਿਹੜੀ ਆ ਜੀ ਉਹ ਦੱਸੀ ਜਾਂਦੀ ਆ। ਸੋ ਇਹ ਜਿਹੜੀ ਗੈਂਗਵਾਰ ਹੈ ਜੀ ਪੰਜਾਬ ਦੇ ਵਿੱਚੋਂ ਨਾਲ ਦੇ ਸੂਬੇ ਦੇ ਵਿੱਚ ਵੀ ਜਿਹੜੀ ਆ ਉਹ ਪਹੁੰਚ ਗਈ, ਤੁਸੀਂ ਕਹਿ ਸਕਦੇ ਹੋ। ਹਾਲਾਂਕਿ ਗੈਂਗਸਟਰ ਜਿਹੜੇ ਨੇ ਜੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਪੁਲਿਸ ਦੇ ਵੱਲੋਂ ਕਈ ਹਦਾਇਤਾਂ ਤੇ ਕਈ ਜਿਹੜੀਆਂ STF ਨੇ ਉਹ ਵੀ ਬਣਾਈਆਂ ਗਈਆਂ ਨੇ, ਪਰ ਜਿਹੜੇ ਤਰੀਕੇ ਦੇ ਨਾਲ ਨਾਭਾ ਜੇਲ੍ਹ ਚੋਂ ਭੱਜੇ ਹੋਏ ਇਹ ਗੈਂਗਸਟਰ ਵਿਚਰ ਰਹੇ ਨੇ, ਉੱਥੋਂ ਤਾਂ ਇਹੀ ਲੱਗਦਾ ਨੇ ਜੀ ਕਿ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ, ਨਾ ਉਹਨਾਂ ਨੂੰ ਕੋਈ ਚੀਜ਼ ਰੋਕ ਰਹੀ ਹੈ ਇਸ ਵੇਲੇ। ਜੀ ਬਿਲਕੁਲ, ਨਾ ਪੁਰਾਣੀ ਸਰਕਾਰ ਨਾ ਨਵੀਂ ਸਰਕਾਰ, ਕਿਸੇ ਦਾ ਕੰਟਰੋਲ ਨਹੀਂ। ਅਖੀਰ ਵਿੱਚ ਆਜ਼ਨਾਮਾ ਕਿ ਕੈਨੇਡਾ ਵਾਲਿਆਂ ਜਿੱਦਾਂ ਅਸੀਂ ਪਹਿਲ ਕੀਤੀ, ਚੁਣ ਲਿਆ ਆਗੂ ਸੀ ਇੱਕ ਜਵਾਨ ਬੇਲੀ। ਕੈਨੇਡਾ ਵਾਲਿਆਂ ਜਿੱਦਾਂ ਅਸੀਂ ਪਹਿਲ ਕੀਤੀ, ਚੁਣ ਲਿਆ ਆਗੂ ਸੀ ਇੱਕ ਜਵਾਨ ਬੇਲੀ। ਫਰਾਂਸ ਵਿੱਚ ਫਿਰ ਉਦਾਂ ਦੀ ਗੱਲ ਹੋ ਗਈ, ਚੁਣ ਲਿਆ ਉਹਦੇ ਤੋਂ ਛੋਟਾ ਪ੍ਰਧਾਨ ਬੇਲੀ। 40 ਸਾਲਾਂ ਦੀ ਹਾਲੇ ਨਹੀਂ ਉਮਰ ਹੋਈ, ਪਰ ਉਹ ਮਾਰ ਗਿਆ ਚੋਣ ਮੈਦਾਨ ਬੇਲੀ। ਕੋਈ ਕਹਿੰਦਾ ਸੁਨਾਮੀ ਦੀ ਵਗੀ ਹੈ ਜੀ, ਆ ਗਿਆ ਕਹਿੰਦਾ ਹੈ ਕੋਈ ਤੂਫਾਨ ਬੇਲੀ। ਲੋਕਾਂ ਚੁੱਕ ਲਿਆ ਉੱਭਰਦੇ ਸਾਰ ਉਹਨੂੰ, ਖੁੰਗਾ ਘਾਗਾਂ ਦੀ ਚੱਲੀ ਨਹੀਂ ਚਾਲ ਬੇਲੀ। ਲੋਕਾਂ ਚੁੱਕ ਲਿਆ ਉੱਭਰਦੇ ਸਾਰ ਉਹਨੂੰ, ਖੁੰਗਾ ਘਾਗਾਂ ਦੀ ਚੱਲੀ ਨਹੀਂ ਚਾਲ ਬੇਲੀ। ਕੇਜਰੀਵਾਲ ਦੇ ਵਾਂਗ ਨਾ ਹਾਲ ਹੋ ਜਾਏ, ਰੱਖਣਾ ਉਹਨੂੰ ਇਹ ਪਊ ਖਿਆਲ ਬੇਲੀ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕੱਢਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਂ ਤੇ ਪ੍ਰੋਗਰਾਮ ਹੈ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ। 4082725200। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਕਰਦੇ ਜੀ। ਧੰਨਵਾਦ ਜੀ, ਮਿਹਰਬਾਨੀ। ਤੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਸਵਾਲ ਇੱਕ ਤਾਂ ਇਹ ਆ ਵੀ ਜਿਹੜਾ ਪੱਤਰਕਾਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਸੀ, ਉਹਦੇ ਬਾਰੇ ਕੋਈ ਅਪਡੇਟ, ਤੇ ਦੂਜਾ ਕਹਿੰਦੇ ਆਹ ਜਿਹੜੇ ਪੈਨਸ਼ਨਾਂ ਬਹੁਤ ਬਣੇ ਹੋ ਆ ਗਲਤ ਕਾਰਡ, ਕਹਿੰਦੇ ਦੁਬਾਰਾ ਰਿਚਾਰਜ ਹੋਣੀ, ਇਹਦੇ ਬਾਰੇ ਵੀ ਕੋਈ ਪੰਨੂ ਸਾਹਿਬ ਦੱਸ ਸਕਦੇ ਜੀ? ਥੈਂਕ ਯੂ ਜੀ। ਜੀ ਕਿਸ ਪੱਤਰਕਾਰ ਦੀ ਕੁੱਟਮਾਰ ਵਾਲੀ ਗੱਲ? ਇੱਕ ਉਹ ਰਾਜਾ ਬੜਿੰਗ ਦੇ ਕਿਸੇ PA ਨੇ ਕੀਤੀ ਸੀ ਨਾ, ਕਾਂਗਰਸ ਨੇ। ਅੱਛਾ ਜੀ, ਹਾਂਜੀ। ਉਹ ਮਾਮਲਾ ਜਿਹੜਾ ਜੀ ਉਹ ਦਰਜ ਹੈ, ਉਹਨਾਂ ਨੂੰ ਬੇਲ ਨਹੀਂ ਮਿਲੀ। ਬੇਲ ਉਹਨਾਂ ਦੀ ਜਿਹੜੀ ਹੈ ਜੀ ਉਹ ਰਿਜੈਕਟ ਹੋ ਗਈ ਹੈ ਹੇਠਲੀ ਅਦਾਲਤ ਤੋਂ। ਹਾਈ ਕੋਰਟ 'ਚ ਹੁਣ ਉਹਨਾਂ ਨੇ ਜਿਹੜੀ ਹੈ ਜੀ ਉਹ ਬੇਲ ਲਾਉਣੀ ਹੈ। ਸੋ ਉਹਦੇ ਮਾਮਲਾ ਜਿਹੜਾ ਜੀ ਉਹ ਚੱਲ ਰਿਹਾ। ਅਰੈਸਟ ਹੋ ਗਏ ਸੀਗੇ ਉਹ। ਬਿਲਕੁਲ ਜਿਹੜੇ ਨੀਲੇ ਕਾਰਡਾਂ ਵਾਲੀ ਗੱਲ ਜਿਹੜੀ ਹੈ ਜੀ ਉਹ ਇਹ ਆਖੀ ਗਈ ਹੈ ਕਿ ਦੁਬਾਰਾ ਤੋਂ ਜਿਹੜਾ ਜੀ ਘੋਖ ਕਰਕੇ ਜਿਹੜੇ ਇਹਦੇ ਵਿੱਚ, ਕਿਉਂਕਿ ਗਲਤ ਬਹੁਤ ਬਣੇ ਹੋਏ ਨੇ, ਇਹ ਬਿਲਕੁਲ ਦਰੁਸਤ ਹੈ ਗੱਲ ਕਿ ਗਲਤ ਬਣੇ ਨੇ। ਕੁਝ ਉਹਨਾਂ ਲੋਕਾਂ ਦੇ ਕਾਰਡ ਵੀ ਇਹ ਬਣੇ ਹੋਏ ਨੇ ਆਟਾਦਾਰ ਵਾਲੇ ਜਿਹੜੇ ਜ਼ਮੀਨਾਂ ਦੇ ਮਾਲਕ ਨੇ। ਇਸ ਕਰਕੇ ਇਹ ਕਿਹਾ ਗਿਆ ਜੀ ਕਿ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਸਹੀ ਕਾਰਡ ਨੇ ਉਹਨਾਂ ਨੂੰ ਦਿੱਤੀ ਜਾਊਗੀ। ਇਹਦੇ ਕਰਕੇ ਅਜੇ ਆਟਾ ਦਾਲ ਜਿਹੜੀ ਹੈ ਜੀ ਉਹ ਰੁਕੀ ਰਹੂਗੀ ਜੀ। ਰਾਜਾ ਮੋਡੈਸਟੋ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੰਨੂ ਸਾਹਿਬ ਇਹ ਪੁੱਛਣਾ ਸੀਗਾ ਵੀ ਜਿਹੜੇ ਆਪਣਾ ਭਗਵੰਤ ਮਾਨ ਸਾਹਿਬ ਪ੍ਰਧਾਨ ਬਣਾਤੇ ਆ, ਵੀ ਖਹਿਰਾ ਸਾਹਿਬ ਇਹ ਤੋਂ ਕਾਹਤੋਂ ਖੁਸ਼ ਨਹੀਂ ਵੀ ਇਹਨਾਂ ਦੀ ਆਪਸ ਵਿੱਚ ਆ, ਜਾਂ ਖਹਿਰਾ ਸਾਹਿਬ ਨੂੰ ਪਿੱਛੇ ਧੱਕਿਆ ਜਾ ਰਿਹਾ ਵਾ? ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਖਹਿਰਾ ਸਾਹਿਬ ਦੀ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਨਾਰਾਜ਼ਗੀ ਹੈ। ਜਿੰਨੀ ਇੱਕ ਜਾਣਕਾਰੀ ਹੈ ਮੇਰੀ, ਉਹਦੇ ਮੁਤਾਬਕ ਜਿਹੜੇ 18 ਨੇ ਉਹਨਾਂ ਨੇ ਵੋਟਾਂ ਹੱਕ ਦੇ ਵਿੱਚ ਜਿਹੜੀਆਂ ਪਾਈਆਂ, ਵੋਟਾਂ ਇਨ ਦਾ ਸੈਂਸ ਕਿ ਉਹਨਾਂ ਨੇ ਮੂੰਹ ਜ਼ਬਾਨੀ ਜਿਹੜਾ ਵੀ ਕਿਹਾ ਬਣਾਉਣ ਨੂੰ, ਤੇ ਇਹਦੇ ਵਿੱਚ ਖਹਿਰਾ ਸਾਹਿਬ ਵੀ ਸ਼ਾਮਲ ਨੇ।
ਕਿਤੇ ਨਾ ਕਿਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਖਹਿਰਾ ਸਾਹਿਬ ਜਿਹੜੇ ਜੀ ਉਹ ਬਣਨਾ ਚਾਹੁੰਦੇ ਨੇ ਵਿਰੋਧੀ ਧਿਰ ਦੇ ਨੇਤਾ। ਇਹ ਪਹਿਲਾਂ ਵੀ ਉਦੋਂ ਵੀ ਗੱਲ ਚੱਲਦੀ ਸੀਗੀ ਔਰ ਉਦੋਂ ਵੀ ਇਹ ਕਿਹਾ ਗਿਆ ਸੀਗਾ ਜੀ ਕਿ ਸ਼ਾਇਦ ਜਿਹੜੇ ਪਾਰਟੀ ਦੇ ਹੈਗੇ ਨੇ ਨੇਤਾ ਉਹਨਾਂ ਤੋਂ ਜਿਹੜਾ ਪੁੱਛਿਆ ਗਿਆ ਸੀਗਾ ਉਹਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਉਹਨਾਂ ਦਾ ਨਾਮ ਜਿਹੜਾ ਉਹ ਲਿਆ ਸੀਗਾ। ਸੋ ਮੇਰਾ ਨਹੀਂ ਖਿਆਲ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਜੀ ਭਗਵੰਤ ਮਾਨ ਹੋਰਾਂ ਦੇ ਨਾਲ ਹੈ, ਪਰ ਕਿਤੇ ਨਾ ਕਿਤੇ ਉਹ ਵਿਰੋਧੀ ਧਿਰ ਦੇ ਨੇਤਾ ਜਿਹੜੇ ਜੀ ਉਹ ਬਣਨਾ ਚਾਹੁੰਦੇ ਨੇ। ਤੇ ਵੈਸੇ ਉਹਨਾਂ ਨੇ ਜਿਹੜਾ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਕਿ ਕਿਸੇ ਨੂੰ ਹੋਰ ਨੂੰ ਜਿਹੜਾ ਜੀ ਬਣਾ ਦਿੱਤਾ ਜਾਵੇ। ਜਿਹੜੇ ਵਿਪ ਵਗੈਰਾ ਨਾ ਜੀ ਇਹ ਕੋਈ ਬਹੁਤ ਜ਼ਿਆਦਾ ਵੱਡਾ ਅਹੁਦਾ ਨਹੀਂ ਹੈਗਾ, ਕੋਈ ਬਹੁਤ ਜ਼ਿਆਦਾ ਐਕਟਿਵ। ਹਾਂ ਇੰਨਾ ਜ਼ਰੂਰ ਹੈ ਜਿਹੜਾ ਸਪੋਕਸਮੈਨ ਦਾ ਉਹਨਾਂ ਦੇ ਕੋਲੇ ਅਹੁਦਾ ਹੈਗਾ ਜੀ, ਬੋਲਦੇ ਵੀ ਨੇ ਉਹ ਵੱਖੋ ਵੱਖਰੇ ਇਸ਼ੂਜ਼ ਦੇ ਉੱਤੇ, ਇਸ਼ੂਜ਼ ਨੂੰ ਉਹ ਚੁੱਕਦੇ ਵੀ ਨੇ। ਪਰ ਪਾਰਟੀ ਨੇ ਉਹਨਾਂ ਦੇ ਅਸਤੀਫਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਆਫਰ ਕੀਤਾ ਸੀਗਾ ਉਹਨੂੰ ਐਕਸੈਪਟ ਨਹੀਂ ਕੀਤਾ ਜੀ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਮੇਰਾ ਸਵਾਲ ਇਹ ਆ, ਤੁਸੀਂ ਹੁਣ ਇਲੈਕਟ੍ਰਿਸਿਟੀ ਦੀ ਗੱਲ ਕੀਤੀ ਹੈ, ਬਿਜਲੀ ਦੀ ਵੀ 25 ਸਾਲ ਲਈ ਉਹ ਆਪਣੇ ਆਪ ਨੂੰ ਬੰਨ ਗਏ ਰੁਪਈਏ ਕਮਾਉਣ ਨੂੰ। ਕੀ ਪੰਜਾਬ ਦੀ ਜਿਹੜੀ ਪਬਲਿਕ ਆ ਉਹ ਇਸ ਦੇ ਲਈ ਕਿਉਂ ਨਹੀਂ ਉੱਠ ਖੜੀ ਹੁੰਦੀ ਵੀ ਅਸੀਂ ਕਿਉਂ ਮਹਿੰਗੀ ਬਿਜਲੀ ਲਈਏ, ਜਦ ਕਿ ਸਾਨੂੰ ਰਿਲਾਇੰਸ ਵਰਗੇ 1 ਰੁਪਈਆ 30 ਪੈਸੇ 40 ਪੈਸੇ ਬਿਜਲੀ ਦੇ ਰਹੇ ਨੇ ਜਾਂ ਪੌਣੇ 2 ਰੁਪਏ ਬਿਜਲੀ ਦੇ ਰਹੇ ਨੇ? ਪਬਲਿਕ ਕਿਉਂ ਨਹੀਂ ਉੱਠ ਰਹੀ? ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਇੱਕ ਰਿਸਰਚ ਕਰੋ ਵੀ ਪਬਲਿਕ ਦੇ ਉੱਤੇ ਇਹਦਾ ਕਿੰਨਾ ਕੁ ਅਸਰ ਆ, ਵੀ ਲੋਕ ਪੈਸੇ ਦੇਣੇ ਚਾਹੁੰਦੇ ਨੇ ਜਾਂ ਲੋਕਾਂ ਨੂੰ ਇਸ ਕਿਸਮ ਦੀ ਜਾਗਰਤੀ ਹੈ। ਇਹਦਾ ਜਵਾਬ ਦਿਓ। ਥੈਂਕ ਯੂ ਜੀ। ਸਵਾਲ ਤੁਹਾਡਾ ਬਹੁਤ ਵਧੀਆ ਜੀ, ਪਰ ਪ੍ਰੋਬਲਮ ਇਹ ਹੈ ਕਿ ਪੰਜਾਬ ਜਿਹੜਾ ਕਿਸੇ ਟਾਈਮ ਮੁਲਕ ਦੇ ਵਿੱਚ ਕੁਝ ਗਲਤ ਹੁੰਦਾ ਸੀਗਾ ਤੇ ਉਸ ਮਾਮਲੇ ਦੇ ਵਿੱਚ ਵੀ ਲੀਡ ਲੈਂਦਾ ਸੀਗਾ, ਗਲਤ ਨੂੰ ਗਲਤ ਕਹਿਣ ਵਾਲਿਆਂ ਦੇ ਵਿੱਚ ਹੀ, ਸਹੀ ਨੂੰ ਸਹੀ ਕਹਿਣ ਵਾਲਿਆਂ ਦੇ ਵਿੱਚ। ਪੰਜਾਬੀ ਜਿਹੜੇ ਨੇ ਜੀ ਮਾਫ ਕਰਨਾ, ਪੰਜਾਬ ਦੇ ਵਿੱਚ ਰਹਿਣ ਵਾਲੇ ਉਹ ਨਿਸਲ ਕਰ ਦਿੱਤੇ ਗਏ ਆ ਜੀ। ਇਹੋ ਜਿਹਾ ਕੁਛ ਉਹਨਾਂ ਨੂੰ ਉਲਝਾ ਦਿੱਤਾ ਗਿਆ, ਇੱਥੇ ਹੁਣ ਕੋਈ ਨਹੀਂ ਬੋਲਦਾ ਇਹੋ ਜਿਹੀਆਂ ਗੱਲਾਂ ਦੇ ਉੱਤੇ ਜੀ। ਆ ਤੁਹਾਡੇ ਸਾਹਮਣੇ ਆ ਨੂਰ ਮਹਿਲੀ ਦੀ ਖਬਰ ਵੀ ਜਿਹੜੀ ਆ ਜੀ ਉਹ ਦਿੱਤੀ ਆ। ਕੀ ਕੋਈ ਇਹਦੇ ਉੱਤੇ ਜਿਹੜਾ ਜੀ ਬੋਲੂਗਾ? ਕਿਉਂਕਿ ਇਹ ਇੱਕ ਨਵੀਂ ਪ੍ਰਥਾ ਜਿਹੜੀ ਉਹ ਪੈ ਜਾਣੀ ਆ ਲਾਸ਼ਾਂ ਜਿਹੜੀ ਉਹ ਰੱਖਣ ਵਾਲੀ। ਜਾਂ ਜਿਹੜੀ ਤੁਸੀਂ ਗੱਲ ਕੀਤੀ ਆ ਹੁਣ, ਇਹ ਗੱਲ ਜੱਗ ਜ਼ਾਹਰ ਹੈ। ਰਿਲਾਇੰਸ ਕਹਿੰਦਾ ਮੈਂ ਪੌਣੇ 2 ਰੁਪਈਏ ਤੁਹਾਨੂੰ ਪਰ ਯੂਨਿਟ ਦੀ ਬਿਜਲੀ ਦਿੰਦਾ। ਮਹਿੰਦਰਾ ਵਾਲੇ ਕਹਿੰਦੇ ਆ ਜੀ 1.5 ਰੁਪਈਏ ਦੇ ਹਿਸਾਬ ਦੇ ਨਾਲ ਸਾਡੇ ਕੋਲੋਂ ਲਓ। ਤੇ ਤੁਸੀਂ ਇੰਨੀ ਮਹਿੰਗੀ ਬਿਜਲੀ ਜਿਹੜੀ ਆ ਉਹ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਲਾ ਕੇ ਉਹਨਾਂ ਤੋਂ ਕਿਵੇਂ ਖਰੀਦ ਰਹੇ ਹੋ? ਇਸ ਵੇਲੇ 7.5 ਰੁਪਈਏ ਪਰ ਯੂਨਿਟ ਜਿਹੜੀ ਆ ਜੀ ਉਹ ਬਿਜਲੀ ਪੈ ਰਹੀ ਆ। ਲੋਕਾਂ ਦਾ ਜਲੂਸ ਨਿਕਲਿਆ ਪਿਆ ਜੀ। ਜਿਹੜੇ ਘਰੇ ਇੱਕ ਪੱਖਾ ਇੱਕ ਬੱਤੀ ਆ, ਜਿਹੜਾ ਕਿਸੇ ਟਾਈਮ ਉਹਨਾਂ ਦਾ 500-600 ਰੁਪਈਆ ਬਿੱਲ ਆਉਂਦਾ ਹੁੰਦਾ ਸੀਗਾ, ਅੱਜ 3-3 ਹਜ਼ਾਰ ਰੁਪਈਆ 4-4 ਹਜ਼ਾਰ ਰੁਪਈਆ ਆਉਂਦਾ। ਜਿਹੜਾ ਵਿਚਾਰਾ ਦਿਹਾੜੀਦਾਰ ਆ ਉਹ ਕਿੱਥੋਂ ਉਹਨੇ ਦੇਣਾ ਜੀ? ਉਹ ਤਾਂ ਐਸਾ ਉਲਝ ਕੇ ਰਹਿ ਗਿਆ ਇਹਨਾਂ ਸਾਰੇ ਖਰਚਿਆਂ ਦੇ ਵਿੱਚ। ਦੂਜੀ ਗੱਲ ਕਿ ਜਿਹੜੇ ਕਿਸੇ ਟਾਈਮ ਮੈਂ ਬਹੁਤ ਵਾਰੀ ਜਿਹੜੀ ਗੱਲ ਕੀਤੀ ਆ ਕਿ ਜਿਹੜੇ ਰਾਜਨੀਤੀ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਆਉਣਾ ਹੁੰਦਾ ਸੀਗਾ ਉਹ ਆਉਂਦੇ ਹੁੰਦੇ ਸੀ ਐਜੀਟੇਸ਼ਨਾਂ ਦੇ ਵਿੱਚੋਂ। ਪਿਛਲੇ ਦਿਨਾਂ ਦੇ ਵਿੱਚ ਥੋੜ੍ਹੀਆਂ ਦੀਆਂ ਐਜੀਟੇਸ਼ਨਸ ਹੋਈਆਂ ਨੇ, ਉਹ ਚਾਹੇ ਪੰਜਾਬ ਯੂਨੀਵਰਸਿਟੀ ਵਾਲੀ ਹੋਵੇ, ਚਾਹੇ ਖਾਲਸਾ ਕਾਲਜ ਦੇ ਬਾਹਰ ਸਟੂਡੈਂਟ ਜਿਹੜੇ ਆ ਜੀ ਉਹ ਬੈਠੇ ਹੋਏ ਹੋਣ। ਬੇਸ਼ੱਕ ਇਹਨੂੰ ਕੋਈ ਬਹੁਤ ਵੱਡੀ ਅਚੀਵਮੈਂਟ ਨਹੀਂ ਮੈਂ ਪਰਸਨਲ ਤੌਰ ਤੇ ਸਮਝਦਾ, ਪਰ ਇੰਨਾ ਜ਼ਰੂਰ ਆ ਕਿ ਇੰਨੀ ਕੁ ਹਿੱਲ ਜੁਲ ਕਿੰਨੇ ਸਾਲਾਂ ਬਾਅਦ ਵੇਖਣ ਨੂੰ ਮਿਲੀ ਆ। ਜੇ ਪੰਜਾਬ ਯੂਨੀਵਰਸਿਟੀ ਵਾਲੀ ਬੋਲੇ ਤੇ ਉੱਥੇ ਤੁਸੀਂ ਦੇਖੋ ਉਹ ਫੀਸਾਂ ਵਾਪਸ ਹੋ ਗਈਆਂ ਤੇ ਉਹਨਾਂ ਨੂੰ ਕਰਨੀਆਂ ਪਈਆਂ। ਔਰ ਇਸੇ ਤਰੀਕੇ ਨਾਲ ਖਾਲਸਾ ਕਾਲਜ ਵਾਲਾ ਜਿਹੜਾ ਇਸ਼ੂ ਸੀਗਾ ਉਹ ਵੀ ਉਹਨਾਂ ਨੂੰ ਐਡਰੈਸ ਕਰਨਾ ਪੈ ਗਿਆ ਕਿ ਨਹੀਂ ਤਾਂ ਐਜੂਕੇਸ਼ਨ ਦਾ ਸਾਹਮਣਾ ਉਹ ਕਰਦੇ। ਸਵਾਲ ਇਹ ਆ ਕਿ ਇੱਥੇ ਬੋਲੇ ਕੌਣ? ਜਿਹੜੇ ਰਾਜਨੀਤਿਕ ਪਾਰਟੀਆਂ ਵਾਲੇ ਨੇ ਉਹਦੇ ਵਿੱਚ ਹੋਇਆ ਕੀ ਆ ਕਿ ਇੱਕ ਖਲਾਅ ਪੈਦਾ ਹੋ ਗਿਆ, ਇੱਕ ਗੈਪ ਆ ਗਿਆ ਇਹਦੇ ਵਿੱਚ। ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ, ਲੋਕਾਂ ਨੂੰ ਲਾਮਬੰਦ ਕਰਕੇ ਨਾਲ ਜਿਹੜੇ ਤੁਰਨ ਵਾਲੇ ਹੁੰਦੇ ਸਨ ਲੀਡਰ ਜੀ, ਉਹ ਮੁੱਕ ਗਏ। ਨਵੇਂ ਜਿਹੜੇ ਉਹੋ ਜਿਹੇ ਆਏ ਨਹੀਂ। ਮੈਨੂੰ ਯਾਦ ਹੈ ਕਿ ਕੁਲਵੰਤ ਨੀਲੋਂ ਹੋਰੀ ਇੱਕ ਗਜ਼ਲ ਗੋ ਹੋਏ ਨੇ ਬਹੁਤ ਵਧੀਆ ਨੀਲੋਂ ਪੁਲ ਤੋਂ। ਕਮਲਜੀਤ ਨੀਲੋਂ ਜਿਹੜੇ ਬੱਚਿਆਂ ਦੇ ਗਾਣੇ ਗਾਉਂਦੇ ਸੀ, ਸੌਂਜਾ ਬੱਬੂਆ ਵਾਲੇ, ਉਹਨਾਂ ਦੇ ਫਾਦਰ ਸਾਹਿਬ ਬੜੀ ਵਧੀਆ ਗਜ਼ਲਾਂ ਉਹ ਲਿਖਦੇ ਸਨ। ਉਹਨਾਂ ਨੂੰ ਕਿਸੇ ਨੇ ਕਿਹਾ ਸੀਗਾ ਵੀ ਇਹ ਕਮਲਜੀਤ ਨੀਲੋਂ ਕੀ ਗਾਈ ਜਾਂਦਾ ਬੱਚਿਆਂ ਦੀਆਂ ਤੋਤਲੀਆਂ ਦੀਆਂ ਆਵਾਜ਼ਾਂ ਦੇ ਵਿੱਚ, ਤੂੰ ਉਹਨੂੰ ਆਪਣੀਆਂ ਗਜ਼ਲਾਂ ਦਿਆ ਕਰ, ਉਹ ਗਜ਼ਲਾਂ ਰਿਕਾਰਡ ਕਰਾਵੇ। ਤਾਂ ਇੱਕ ਬੜੇ ਸੁਚੇਤ ਵਿਅਕਤੀ ਸਨ ਜਿਹੜੇ ਕੁਲਵੰਤ ਨੀਲੋਂ ਹੋਰੀ। ਉਹਨਾਂ ਨੇ ਇਹ ਕਿਹਾ ਕਿ ਲੋਕ ਸੌਣਾ ਚਾਹੁੰਦੇ ਨੇ, ਇਸ ਕਰਕੇ ਮੈਂ ਆਪਣੇ ਮੁੰਡੇ ਨੂੰ ਕਿਹਾ ਵੀ ਇਹਨਾਂ ਨੂੰ ਲੋਰੀਆਂ ਸੁਣਾ। ਮੇਰਾ ਖਿਆਲ ਅੱਜ ਵੀ ਜਿਹੜਾ ਨਾ ਜੀ ਇਹ ਢੁੱਕਵਾਂ ਜਵਾਬ ਹੈ। ਲੋਕ ਤਾਂ ਸੌਣਾ ਚਾਹੁੰਦੇ ਆ ਜੀ, ਕੌਣ ਬੋਲਣਾ ਚਾਹੁੰਦਾ ਇੱਥੇ? ਹੋਊ ਪਰ ਇਹਦੀ ਪ੍ਰਵਿਰਤੀ ਨੇ ਪੰਜਾਬ ਨੂੰ ਇੱਥੋਂ ਤੱਕ ਜਿਹੜਾ ਜੀ ਉਹ ਲੈ ਆਂਦਾ। ਜੇ ਲੋਕ ਬੋਲਦੇ ਰਹਿੰਦੇ ਤਾਂ ਇੱਥੋਂ ਤੱਕ ਕਹਾਣੀ ਜਾਂਦੀ ਹੋਈ ਨਾ ਜੀ। ਅੱਗੇ ਸਾਡੇ ਜਿਹੜੇ ਨੇ ਮਨਰਾਜ ਕੰਗ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਹਿਬ
ਜਿਹੜਾ ਤਰੀਕੇ ਨਾਲ ਤੋਂ ਆਮ ਆਦਮੀ ਪਾਰਟੀ ਕਹਿੰਦੇ ਵੀ ਅਸੀਂ ਡੈਮੋਕ੍ਰੇਸੀ ਲਿਆਉਣੀ ਹੈ ਤੇ ਇਕੱਲੇ ਬੰਦੇ ਨੂੰ ਅੰਦਰ ਸੱਦ ਕੇ ਸਲਾਹ ਲਈ ਗਈ ਆ, ਜਦੋਂ ਕਿ ਸਾਰਿਆਂ ਵਿੱਚ ਬਹਿ ਕੇ ਵੀ ਜਨਾਨੀ ਮਸਲੇ ਉੱਥੇ ਖੜੇ ਕਰਕੇ ਵੋਟ ਕਰ ਸਕਦੀ ਹੈ। ਇਹ ਤੇ ਇਹਦੇ ਵਿੱਚ ਕੋਈ ਉਹਨਾਂ ਨੇ ਰਿਹਾ ਇੱਕ ਤਕਰੀਬਨ ਜਦੋਂ ਇਹ ਸਾਰੇ ਕਹਿੰਦੇ ਸੇਵਾ ਕਰਨੀ ਹੈ ਕਿ ਪ੍ਰਧਾਨਗੀ ਲੈ ਕੇ ਹੀ ਸੇਵਾ ਕੀਤੀ ਜਾ ਸਕਦੀ ਹੈ। ਇੰਨਾ ਪ੍ਰੈਸ਼ਰ ਬਣਾਇਆ ਗਿਆ ਪਹਿਲਾਂ ਉੱਥੇ ਦਬਾਅ ਪਾ ਕੇ ਪ੍ਰਧਾਨਗੀ ਜਿਵੇਂ ਲਈ ਆ ਭਗਵੰਤ ਮਾਨ ਨੇ ਪਹਿਲਾਂ ਬਿਆਨ ਦਿੱਤਾ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਭਾਵੇਂ ਉਹ ਕਹਿੰਦੇ ਮੈਂ ਦੂਸਰੇ ਵੀ ਸਾਰਾ ਇੱਕ ਦਬਾਅ ਜਿਹੜੇ ਰਾਜਨੀਤੀ ਸਮਝਦੇ ਬੰਦੇ ਉਹ ਤਾਂ ਸਾਰੇ ਸਮਝਦੇ ਹੀ ਆ ਕਿ ਇਹ ਦਬਾਅ ਦੀ ਰਾਜਨੀਤੀ ਇਹਦੇ ਚ ਬਦਲਾਅ ਕੀ ਆ, ਪੰਜਾਬ ਦੀ ਸਿਆਸਤ ਕੀ ਬਦਲਾਅ ਕਰ ਦੇਣਗੇ ਜੇ ਇਹ ਵੀ ਇਹੋ ਕੁਛ ਕਰਦੇ। ਥੈਂਕ ਯੂ। ਲੱਕੀ ਦੇਖੋ ਜਿੱਥੋਂ ਤੱਕ ਤਾਂ ਗੱਲ ਇਹ ਹੈ ਕਿ ਇਹ ਕੀ ਕਰ ਦੇਣਗੇ ਇਹ ਤਾਂ ਆਦੇ ਸਮੇਂ ਦੇ ਗਰਭ ਦੇ ਵਿੱਚ ਹੈ ਜੀ, ਇਹ ਦੇਖਣਾ ਪਊਗਾ ਕਿਉਂਕਿ ਐਡਾ ਸੌਖਾ ਤਾਂ ਹੈ ਨਹੀਂਗਾ ਕਿ ਦੁਬਾਰਾ ਸਾਰੀ ਪਾਰਟੀ ਨੂੰ ਯੂਨਾਈਟ ਕਰਕੇ ਉਹਨੂੰ ਨਵੇਂ ਸਿਰਿਓਂ ਉੱਥੇ ਲੈ ਆਉਣਾ ਜਿੱਥੇ ਪਾਰਟੀ ਅੱਜ ਤੋਂ 4 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਖੜੀ ਸੀਗੀ। ਉਹ ਬਹੁਤ ਔਖਾ ਹੋਊਗਾ ਜੀ। ਜਿਹੜੇ ਰੁੱਸੇ ਬੈਠੇ ਨੇ ਉਹਨਾਂ ਨੂੰ ਨਾਲ ਤੋਰਨਾ ਜਿਹੜਾ ਜੀ ਬੜਾ ਔਖਾ ਹੋਊਗਾ। ਦੂਜੀ ਗੱਲ ਇਹ ਆ ਕਿ ਜਿਹੜੀ ਗੱਲ ਦੇ ਉੱਤੇ ਚਰਚਾ ਹੁੰਦਾ ਰਿਹਾ ਵੋਟਾਂ ਤੋਂ ਬਾਅਦ ਕਿ ਜਿਹੜੀ ਹਾਈ ਕਮਾਂਡ ਹੈ ਉਹ ਆਪਣਾ ਜਿੰਦਾ ਕੁੰਡਾ ਜਿਹੜਾ ਜੀ ਉਹ ਰੱਖਣਾ ਚਾਹੁੰਦੀ ਆ, ਉਹ ਕਿਸੇ ਵੀ ਹਾਲਤ ਦੇ ਵਿੱਚ ਉੱਤੋਂ ਨਹੀਂ ਜਿਹੜਾ ਜੀ ਉਹ ਛੱਡਣਾ ਚਾਹੁੰਦੀ। ਜਿੰਨੀ ਦੇਰ ਤੱਕ ਪੰਜਾਬ ਦੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਆ ਜੀ ਉਹ ਪਾਰਟੀ ਨਾ ਬਣੀ ਇਹ ਉਨੀ ਦੇਰ ਤੱਕ ਬਹੁਤ ਵੱਡੀਆਂ ਐਕਸਪੈਕਟੇਸ਼ਨ ਜਿਹੜੀਆਂ ਜੀ ਉਹ ਨਹੀਂ ਰੱਖੀਆਂ ਜਾ ਸਕਦੀਆਂ। ਸੀਰੀਅਸ ਤਾਂ ਇਹ ਆ ਜਿਹੜੀ ਇੱਕ ਮੈਂ ਤੁਹਾਨੂੰ ਹੁਣ ਇਹ ਗੱਲ ਜਿਹੜੀ ਉਹ ਕਰਕੇ ਹਟਿਆ ਜਿਹੜੀ ਬਿਜਲੀ ਵਾਲੇ ਮਾਮਲੇ ਦੇ ਵਿੱਚ ਭਾਈ ਸਾਹਿਬ ਨੇ ਪੁੱਛਿਆ ਸੀਗਾ ਸਵਾਲ, ਉਹ ਵੀ ਇੱਥੋਂ ਹੀ ਆ ਨਾ ਜੀ ਕਿ ਜਿੰਨੀ ਦੇਰ ਤੱਕ ਗਰਾਊਂਡ ਦੇ ਨੇਤਾ ਗਰਾਊਂਡ ਦੇ ਲੋਕ, ਕਿਉਂਕਿ ਕਿਤੇ ਕਿਤੇ ਇਹ ਤਾਂ ਜ਼ਰੂਰ ਦਿਖਦਾ ਕਿ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਕਰਨ ਵਾਲੇ ਜਿਹੜੇ ਵਿਦਿਆਰਥੀ ਨੇਤਾ ਨੇ ਉਹਨਾਂ ਦੇ ਵਿੱਚ ਅਜੇ ਵੀ ਕਿਤੇ ਚਿਣਗ ਦਿੰਦੀ ਆ। ਖਾਲਸਾ ਕਾਲਜ ਦੇ ਬਾਹਰ ਬੈਠੇ ਮੁੰਡੇ ਕੁੜੀਆਂ ਦੇ ਵਿੱਚ ਕਿਤੇ ਨਾ ਕਿਤੇ ਚਿਣਗ ਅਜੇ ਵੀ ਦਿੰਦੀ ਆ। ਪਰ ਸਵਾਲ ਇਹ ਆ ਕਿ ਇਹ ਯੂਨੀਵਰਸਿਟੀ ਜਾਂ ਕਾਲਜ ਦੇ ਬਾਹਰ ਹੀ ਜਿਹੜੀਆਂ ਐਜੀਟੇਸ਼ਨਸ ਹੋਈਆਂ ਨੇ ਉੱਦਾਂ ਤੋਂ ਅੱਗੇ ਵੱਧ ਕੇ ਇਹਨਾਂ ਨੂੰ ਕੋਈ ਪਾਰਟੀ ਜਿਹੜੀ ਆ ਜੀ ਉਹ ਮੌਕਾ ਦੇਊਗੀ। ਪਰਸਨਲ ਤੌਰ ਦੇ ਉੱਤੇ ਮੈਂ ਇਸ ਗੱਲ ਦਾ ਕੱਟੜ ਹਮਾਇਤੀ ਜਿਹੜਾ ਜੀ ਉਹ ਰਿਹਾ ਕਿ ਇਹ ਨਵੇਂ ਜਿਹੜੇ ਲੋਕ ਨੇ ਇਹ ਉਹਨਾਂ ਦਾ ਸਮਾਂ ਆ, ਜੇ ਉਹਨਾਂ ਦੇ ਵਿੱਚੋਂ ਕੁਝ ਅੱਗੇ ਆ ਕੇ ਆਉਣ ਤਾਂ ਕੁਝ ਬਣ ਸਕਦਾ ਜੀ। ਅਦਰਵਾਈਜ਼ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀਆਂ ਕੋਈ ਐਕਸਪੈਕਟੇਸ਼ਨਸ ਹੈਗੀਆਂ ਨੇ। ਬਿਲਕੁਲ ਜੀ। ਨਾਲੇ ਜਿਸ ਤਰ੍ਹਾਂ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ ਆਪਾਂ ਯੂਜ਼ਡ ਹੋ ਗਏ ਹਾਂ ਕਿ ਰਾਜਨੀਤਿਕ ਬੰਦਿਆਂ ਦੇ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦਾ, ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ, ਆਪਾਂ ਯੂਜ਼ਡ ਹੋ ਗਏ ਇਸ ਕਰਕੇ ਆਪਾਂ ਬੋਲਦੇ ਹੀ ਨਹੀਂ ਗਏ। ਅੱਗੇ ਸੁਖਚੈਨ ਜੀ ਜਿਹੜੇ ਨੇ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ ਨੂੰ ਇੱਕ ਲਾਈਕ ਕੁਐਸਚਨ ਹੈ ਕਿ ਜਿਹੜੇ ਇੰਡੀਆ ਦੇ ਜੋ ਪੋਲੀਟੀਸ਼ੀਅਨਸ ਨੇ ਕਿ ਇਹਨਾਂ ਦੀ ਜਿਹੜੀ ਡਿਊਟੀ ਹੁੰਦੀ ਹੈ ਕਿ 24/7 ਹੁੰਦੀ ਹੈ ਕਿ 24 ਘੰਟੇ ਹੁੰਦੀ ਹੈ ਕਿ ਇਹਨਾਂ ਦੇ ਕੋਈ ਪ੍ਰਾਈਵੇਟ ਮੂਵਮੈਂਟਸ ਨਹੀਂ ਹੁੰਦੇ? ਹੁਣ ਭਗਵੰਤ ਮਾਨ ਦਾ ਰੌਲਾ ਪਾਉਂਦੇ ਜੀ ਸ਼ਰਾਬ ਪੀਂਦਾ ਜਾਂ ਵਾਟ ਐਵਰ, ਜੇ ਆਪਣੇ ਘਰ 'ਚ ਬੈਠ ਕੇ ਸ਼ਰਾਬ ਪੀਂਦਾ ਤੇ ਕਿਸੇ ਨੂੰ ਕੀ ਤਕਲੀਫ ਹੈ? ਦੇਖੋ ਆਪਣੀ ਡਿਊਟੀ ਜੋ ਭਗਵੰਤ ਮਾਨ ਨੇ ਮਿਹਨਤ ਕੀਤੀ ਹੈ, ਜੋ ਭਗਵੰਤ ਮਾਨ ਨੇ ਲਾਈਕ ਜੋ ਕੁਛ ਕੀਤਾ ਹੈ, ਲਾਈਕ ਮੇਰੇ ਖਿਆਲ ਦੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੋਲੀਟੀਸ਼ੀਅਨ ਨਹੀਂ ਹੋਵੇਗਾ ਜਿਹੜਾ ਪਾਰਲੀਮੈਂਟ ਜਾ ਕੇ ਇੰਨਾ ਬੋਲਿਆ ਹੋਊਗਾ ਜਿੰਨਾ ਭਗਵੰਤ ਮਾਨ ਬੋਲਿਆ। ਤੇ ਦੂਜਾ ਇੱਕ ਹੋਰ ਛੋਟੇ ਕੁਐਸਚਨ ਦਾ ਇੱਕ ਹੋਰ ਜਵਾਬ ਦਿਓ ਜੀ, ਜਿਹੜਾ ਰਾਈਟ ਆਫਟਰ ਵਿਨਿੰਗ ਅਮਰਿੰਦਰ ਸਿੰਘ ਜਾ ਕੇ KPS ਗਿੱਲ ਨੂੰ ਮੱਥਾ ਟੇਕ ਕੇ ਆਇਆ, ਹਰਮੰਦਰ ਸਾਹਿਬ ਬਾਅਦ 'ਚ ਗਿਆ, KPS ਗਿੱਲ ਨੂੰ ਜਾ ਕੇ ਮਿਲਣ ਦਾ ਉਹਨੂੰ ਮੱਥਾ ਟੇਕਣ ਦਾ ਇਹਦਾ ਕੀ ਮੋਟਿਵ ਸੀਗਾ, ਕਿਉਂ ਗਿਆ ਉੱਥੇ? ਥੈਂਕ ਯੂ। ਦੇਖੋ ਜਿਹੜੀ 38% ਵੋਟ ਹੈ ਪੰਜਾਬ ਦੇ ਵਿੱਚ ਉਹ ਵਨ ਸਾਈਡਡ ਭੁਗਤੀ ਆ। ਜਿਹੜੇ ਇਹ ਐਕਸਪੈਕਟ ਕਰਦੇ ਸੀਗੇ ਕਿ 62 ਤੋਂ 64 ਸੀਟਾਂ ਆਉਣੀਆਂ, ਜੇ ਉਹਨਾਂ ਨੂੰ 77 ਆਈਆਂ ਤੇ ਉਹ ਉਹਦੇ ਕਰਕੇ ਆਈਆਂ ਜੀ। ਇਹ ਉਹਦੇ ਕਰਕੇ ਜਿਹੜਾ ਸਾਰਾ ਕੁਝ ਹੋਇਆ ਕਿ ਉਹਨਾਂ ਤੱਕ ਜਾਣਾ ਜਾਂ ਉਹਨਾਂ ਨੂੰ ਜਿਹੜੀ ਸਹੂਲਤਾਂ ਦੇ ਦੇਣੀਆਂ, ਡਾਕਟਰ ਦੀ ਸਹੂਲਤ ਦੇ ਦੇਣੀ ਜਾਂ ਜਿਹੜੀ ਹਰੇਕ ਤਰੀਕੇ ਦੀ ਮੈਡੀਕਲ ਸਹੂਲਤ ਜਿਹੜੀ ਦਿੱਲੀ ਦੇ ਵਿੱਚ ਪਹੁੰਚਾ ਦੇਣੀ। ਹਾਲਾਂਕਿ ਉਹਦੇ ਉੱਤੇ ਵੀ ਕੰਟਰੋਵਰਸੀ ਜਿਹੜੀ ਉਹ ਹੁੰਦੀ ਰਹੀ। ਉਹਦੇ ਕਰਕੇ ਇੱਕ ਵਰਗ ਜਿਹੜਾ ਜੀ ਉਹਨੂੰ ਖੁਸ਼ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ। ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਕਿ 24/7 ਹੁੰਦਾ ਜਾਂ ਉਹਨਾਂ ਦੀ ਕੋਈ ਪ੍ਰਾਈਵੇਟ ਲਾਈਫ ਨਹੀਂ ਹੈ, ਇਹਦਾ ਹੈ ਜਦੋਂ ਤੁਸੀਂ ਪਬਲਿਕ ਫਿਗਰ ਹੁੰਦੇ ਹੋ ਨਾ ਜੀ, ਜਦੋਂ ਲੋਕ ਤੁਹਾਨੂੰ ਜਾਣਦੇ ਨੇ, ਲੋਕ ਤੁਹਾਨੂੰ ਪਹਿਚਾਣਦੇ ਨੇ, ਪ੍ਰਾਈਵੇਟ ਲਾਈਫ ਤਾਂ ਉਦੋਂ ਬੰਦੇ ਦੀ ਜਿਹੜੀ ਆ ਜੀ ਉਹ ਖਤਮ ਹੋ ਜਾਂਦੀ ਹੈ। ਉਹਨੂੰ ਹਰ ਜਿਹੜੀ ਚੀਜ਼ ਹੈ ਨਾ ਜੀ ਉਹ ਸੰਭਲ ਕੇ ਕਰਨੀ ਪੈਂਦੀ, ਉਹਨੂੰ ਬੋਚ ਕੇ ਪੈਰ ਜਿਹੜਾ ਜੀ ਉਹ ਧਰਨਾ ਪੈਂਦਾ, ਕਿਉਂਕਿ ਲੋਕਾਂ ਦਾ ਤਾਂ ਹੈ ਜੀ ਤੁਸੀਂ 99 ਕੰਮ ਚੰਗੇ ਕੀਤੇ ਹੋਏ ਆ, ਐਜ਼ ਸੂਨ ਜੇ ਤੁਸੀਂ ਇੱਕ ਗਲਤ ਜਿਹੜਾ ਜੀ ਉਹ ਸਟੈਪ ਲੈ ਲਿਆ ਤੇ ਲੋਕਾਂ ਨੇ 99 ਜਿਹੜੇ ਆ ਜੀ ਉਹ ਭੁੱਲ ਕੇ
ਤੁਹਾਡੇ ਇੱਕ ਉਸ ਗਲਤ ਸਟੈਪ ਦੇ ਉੱਤੇ ਜਿਹੜੀ ਜੀ ਉਹ ਅਈ ਤੇ ਫੇਰ ਕੇ ਰੱਖ ਦੇਣੀ ਹੈ ਜੀ। ਇਹ ਰਿਹਾ ਜੀ ਵੀ ਤੂੰ ਗੱਲ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰਗਾ। ਸੋ ਇਸ ਕਰਕੇ ਜਿੱਥੋਂ ਤੱਕ ਗੱਲ 24/7 ਤਾਂ ਨਹੀਂ ਹੁੰਦੇ, ਉਹਨਾਂ ਦੀ ਪ੍ਰਾਈਵੇਟ ਲਾਈਫ ਵੀ ਜਿਹੜੀ ਆ ਜੀ ਉਹ ਹੈਗੀ ਆ। ਪਰ ਜਿਹੜੇ ਲੋਕ ਸਿਕਿਉਰਿਟੀ ਵਗੈਰਾ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਇਹ ਆ ਜੀ ਕਿ ਉਹਨਾਂ ਦੇ ਕੋਈ ਨੇੜੇ ਤੇੜੇ ਆਉਂਦਾ ਨਹੀਂ ਗਾ। ਜਿਹੜੇ ਬਿਨਾਂ ਸਿਕਿਉਰਿਟੀ ਦੇ ਘੁੰਮਦੇ ਨੇ ਉਹ ਫਿਰ ਫੜੇ ਜਾਂਦੇ ਨੇ। ਮੈਂ ਹੁਣੇ ਇੱਕ ਫਲੈਸ਼ ਨਿਊਜ਼ ਜਿਹੜੀ ਜੀ ਉਹ ਦੇਖ ਰਿਹਾ ਸੀਗਾ, ਗੁਜਰਾਤ ਦੇ ਕਿਤੇ ਮੰਤਰੀ ਦਾ ਮੁੰਡਾ ਆ ਜੀ, ਉਹ ਓਵਰ ਡਰੰਕ ਸੀਗਾ ਜਿਹਦੇ ਕਰਕੇ ਉਹਨੂੰ 에ਅਰਲਾਈਨ ਦੇ ਵਿੱਚੋਂ ਥੱਲੇ ਲਾਇਆ ਗਿਆ। ਉਸ ਗੁਜਰਾਤ ਦੇ ਵਿੱਚ ਜਿਹੜਾ ਡਰਾਈ ਏਰੀਆ ਤੋਂ ਚੱਲ ਤਾਂ ਬਹੁਤ ਸਾਰਿਆਂ ਦੇ ਰਿਹਾ ਜੀ, ਕੁਛ ਲੋਕ ਜਿਹੜੇ ਨੇ ਉਹ ਨਿਸ਼ਾਨੇ 'ਚ ਆ ਜਾਂਦੇ ਨੇ, ਟਾਰਗੇਟ ਤੇ ਬਣ ਜਾਂਦੇ ਨੇ, ਟਾਰਗੇਟ ਬਣ ਜਾਂਦੇ ਨੇ। ਜੀ ਤੇ ਸਾਡੇ ਅਗਲੇ ਜੁੜਦੇ ਆ, ਅਗਲੇ ਕਾਲਰ ਜਗਜੀਤ ਜੀ। ਹੈਲੋ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਮੇਰਾ ਵੀਰ ਜੀ ਨੂੰ ਇਹੀ ਕੁਐਸਚਨ ਸੀਗਾ, ਮੈਂ ਪੁੱਛਣਾ ਸੀਗਾ ਵੀ ਨੂਰ ਮਹਿਰਾ ਵਾਲੇ ਪਾਪਾ ਜੀ ਦੀ ਸਮਾਧੀ ਹੁਣ ਖੁੱਲੂਗੀ ਜਾਂ ਨਹੀਂ? ਤਾਂ ਪਹਿਲਾਂ ਤਾਂ ਆਪਾਂ ਸੋਚਦੇ ਸੀਗੇ ਵੀ ਵੋਟਾਂ ਦਾ ਨੇੜੇ ਕਰਕੇ ਤਾਂ ਨਹੀਂ ਕੁਛ ਕਰ ਰਿਹਾ, ਹੁਣ ਤਾਂ ਨਵੀਂ ਸਰਕਾਰ ਬਣੀ ਨੂੰ 1.5 ਮਹੀਨਾ ਹੋ ਗਿਆ ਜੀ। ਥੈਂਕ ਯੂ ਜੀ। ਥੈਂਕ ਯੂ। ਨਹੀਂ, ਕੋਈ ਚਾਂਸਸ ਨਹੀਂ ਹੈਗੇ ਜੀ ਸਮਾਧੀ ਖੁੱਲਣ ਦੇ। ਹਾਲ ਦੀ ਘੜੀ ਜਿਵੇਂ ਸਰਕਾਰ ਨੇ ਹੱਥ ਜਿਹੜੇ ਆ ਜੀ ਉਹ ਖੜੇ ਕਰਤੇ ਆ, ਜੇ ਸਹੀ ਪੁੱਛੋ ਤਾਂ ਹੱਥ ਖੜੇ ਹੋ ਗਏ। ਸਰਕਾਰ ਕਹਿੰਦੀ ਅਸੀਂ ਕੁਛ ਲੈਣਾ ਦੇਣਾ ਹੀ ਨਹੀਂ, ਸਾਨੂੰ ਕੋਈ ਫਰਕ ਨਹੀਂ ਜਿਹੜਾ ਜੀ ਉਹ ਪੈਂਦਾ ਕਿ ਜੇ ਉਹਨਾਂ ਨੇ ਸੰਭਾਲ ਕੇ ਉਹਨੂੰ ਫਰੀਜ਼ਰ 'ਚ ਰੱਖਣਾ ਤੇ ਉਹ ਰੱਖ ਚੱਲਣ। ਸਮਾਧੀ ਜਿਹੜੀ ਹੈ ਜੀ ਉਹ ਲੱਗੀ ਰਹੂਗੀ ਤੇ ਊਠ ਦੇ ਬੁੱਲ ਵਾਂਗੂ ਲੋਕ ਵੇਖਦੇ ਰਹਿਣਗੇ ਕਦੋਂ ਉੱਠ ਕੇ ਤੁਰਦਾ ਬਾਬਾ। ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬੰਨੂ ਸਾਹਿਬ, ਮੇਰਾ ਸਵਾਲ ਸੀਗਾ ਵੀ ਜਿਹੜਾ ਇਹ ਗੁੰਡਾ ਟੈਕਸ ਤੁਸੀਂ ਪਿੱਛੇ ਦੱਸਿਆ ਸੀਗਾ ਵੀ ਰਿਫਾਈਨਰੀ ਤੇ ਵੀ ਲੈਂਦੇ ਸੀ, ਇੱਕ ਮੈਂ ਵੀਡੀਓ ਦੇਖੀ ਸੀਗੀ 2 ਹਫ਼ਤੇ ਪਹਿਲਾਂ, ਤੇ ਉੱਥੇ ਲਿਆ ਗੁੰਡਾ ਟੈਕਸ ਤੇ ਉੱਥੇ ਆਮ ਆਦਮੀ ਦਾ ਮਤਲਬ MLA ਗਿਆ ਸੀ, ਉਹਨੇ ਉਹ ਬੰਦੇ ਉਹਨਾਂ ਨੂੰ ਪੁੱਛਿਆ ਕਿਉਂ ਲੈਂਦੇ ਆ ਤੇ ਉਹ ਦੌੜ ਗਏ ਸੀਗੇ ਤੇ ਉੱਥੇ ਵੀਡੀਓ ਜੀ ਬਣੀ ਸੀ। ਇਹ ਗੁੰਡਾ ਟੈਕਸ ਜਿਹੜਾ ਹੈ ਕਾਂਗਰਸ ਦੇ ਬੰਦੇ ਲੈਂਦੇ ਆ ਜਾਂ ਮਤਲਬ ਅਕਾਲੀ ਹੈ ਜਾ ਰਿਹਾ, ਇਹਦੇ ਬਾਰੇ ਦੱਸਣਾ। ਤੇ ਦੂਸਰਾ ਜਾਨੀ ਇੱਕ ਹੋਰ ਸਵਾਲ ਸੀਗਾ ਕਿ ਜਿਹੜੇ ਫਰੀਵੇ ਆਪਣਾ ਬਣ ਰਿਹਾ ਹਾਈਵੇ ਮੋਗੇ ਤੋਂ ਇੱਧਰ ਨੂੰ ਜਲੰਧਰ ਨੂੰ ਵਾਇਆ ਨਕੋਦਰ, ਉਹ ਜ਼ਮੀਨਾਂ ਜਿਹੜੀਆਂ ਜਾਂ ਉਹ ਸੜਕਾਂ ਤੋਂ ਦੁਕਾਨਾਂ ਚੱਕੀਆਂ ਆ ਉਹ ਲੱਦੜਾਂ ਬੱਲਾਂ ਦੇ ਲਾਗੇ, ਉਹਨਾਂ ਦੀ ਗੌਰਮੈਂਟ ਸੈਂਟਰ ਗੌਰਮੈਂਟ ਪੈਸੇ ਦੇਊਗੀ ਜਾਂ ਸਟੇਟ ਗੌਰਮੈਂਟ ਦਿੰਦੀ ਆ? ਮਿਹਰਬਾਨੀ। ਥੈਂਕ ਯੂ। ਸਟੇਟ ਹਾਈਵੇ ਹੈ ਜੀ, ਇਹ ਸਟੇਟ ਹਾਈਵੇ ਅਥਾਰਟੀ ਆ ਜਿਹਨੇ ਪੈਸੇ ਜਿਹੜੇ ਆ ਜੀ ਉਹ ਦੇਣੇ ਆ। ਜਿਹੜਾ ਨੈਸ਼ਨਲ ਹਾਈਵੇ ਆ ਜੀ ਉਹ ਨੈਸ਼ਨਲ ਹਾਈਵੇ ਨੰਬਰ 1 ਹੈ, ਇੱਕ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਿਹੜਾ ਜੀ ਉਹ ਜਾਂਦਾ। ਇਹਦੇ ਉੱਤੇ ਜਿਹੜੀ ਕੋਈ ਡਿਵੈਲਪਮੈਂਟ ਹੁੰਦੀ ਆ ਉਹ ਸੈਂਟਰ ਗੌਰਮੈਂਟ ਦਿੰਦੀ ਆ। ਕੋਲੈਬੋਰੇਸ਼ਨ ਜਿਹੜੀ ਆ ਜੀ ਉਹ ਹੈਗੀ ਆ ਦੋਨਾਂ ਦੀ, ਸੈਂਟਰ ਦੀ ਪਲੱਸ ਸਟੇਟ ਹਾਈਵੇ ਦੀ, ਕਿਉਂਕਿ ਸ਼ੇਅਰ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਵੀ ਦਿੰਦੀ ਆ, ਪਰ ਇਹ ਅਥਾਰਟੀ ਜਿਹੜੀ ਆ ਜੀ ਉਹ ਸਟੇਟ ਹਾਈਵੇ ਦੀ ਆ। ਜਿਹੜਾ ਤੁਸੀਂ ਇਹਦਾ ਪੁੱਛਿਆ। ਸੈਕੰਡ ਜਿਹੜਾ ਤੁਸੀਂ ਗੁੰਡਾ ਟੈਕਸ ਦਾ ਜਿਹੜਾ ਜੀ ਉਹ ਪੁੱਛਿਆ, ਇਹ ਰਿਫਾਈਨਰੀ ਦੇ ਉੱਤੇ ਵੀ ਲੱਗਦਾ ਸੀਗਾ, ਇਹ ਕਾਫੀ ਚਰਚਾ ਦੇ ਵਿੱਚ ਆਇਆ ਔਰ ਉਦੋਂ ਦਾ ਬੰਦ ਵੀ ਆ ਜਦੋਂ ਦੀ ਆਹ ਵੀਡੀਓ ਜਿਹੜੀ ਜੀ ਉਹ ਸਾਹਮਣੇ ਆਈ ਸੀਗੀ। ਬਾਕੀ ਤੁਸੀਂ ਪੁੱਛਿਆ ਵੀ ਕੌਣ ਜਿਹੜਾ ਜੀ ਉਹ ਕਰਦੇ ਨੇ, ਸਾਰੇ ਹੀ ਕਰੀ ਜਾ ਰਹੇ ਨੇ ਜੀ, ਇੱਕ ਹਟਦੇ ਨੇ ਦੂਜੇ ਆ ਕੇ ਲੱਗ ਜਾਂਦੇ ਨੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਗੁਰਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਬਾਕੀ ਸਾਰਾ ਕੁਝ ਬਹੁਤ ਵਧੀਆ ਤੁਸੀਂ ਲੈ ਕੇ ਆਉਂਦੇ ਹੋ, ਬਟ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਕਿ ਭਾਜੀ ਤੁਸੀਂ ਇੱਕ ਡਿਫੈਂਡ ਕਿਉਂ ਕਰਦੇ ਹੋ ਭਗਵੰਤ ਮਾਨ ਦੀ ਦਾਰੂ? ਮਤਲਬ ਜੇ ਆਈ ਥਿੰਕ ਵੀ ਜੇ ਉਹਨਾਂ ਦੇ ਸਾਹਮਣੇ ਆਵੇ ਅਸੀਂ ਸਾਰੇ ਉਹਨਾਂ ਦਾ ਵਿਰੋਧ ਕਰੀਏ ਤੇ ਸ਼ਾਇਦ ਉਹ ਇਸ ਅਲਾਮਤ ਤੋਂ ਦੂਰ ਹੋਣ। ਤੁਸੀਂ ਜਿਵੇਂ ਕਹਿੰਦੇ ਹੋ ਗੁਜਰਾਤ 'ਚ ਵੀ ਐ ਹੋਇਆ, ਭਗਵੰਤ ਮਾਨ ਨੇ ਵੀ ਐ ਕਰ ਲਿਆ, ਕਿੱਡੀ ਕੁ ਵੱਡੀ ਗੱਲ ਹੈ, ਵੀ ਤੁਸੀਂ ਡਿਫੈਂਡ ਕਿਉਂ ਕਰਦੇ ਹੋ? ਧੰਨਵਾਦ ਜੀ। ਇੱਕ ਤਾਂ ਤੁਸੀਂ ਬਣਾ ਕੇ ਹੀ ਕੁਛ ਦਾ ਕੁਛ ਪੇਸ਼ ਕਰ ਦਿੱਤਾ ਜੀ। ਮੈਂ ਇਹ ਕਿੱਥੇ ਇਹ ਗੱਲ ਕਹੀ ਆ ਕਿ ਜੇ ਉਹਨਾਂ ਨੇ ਕਰ ਲਿਆ ਤੇ ਕਿੱਡੀ ਕੁ ਵੱਡੀ ਗੱਲ ਹੈ? ਮੈਂ ਤਾਂ ਇਹ ਗੱਲ ਹੀ ਨਹੀਂ ਕੀਤੀ। ਮੈਂ ਤਾਂ ਈਵਨ ਜੇ ਤੁਸੀਂ ਜਵਾਬ ਸੁਣਿਆ ਹੋਵੇ, ਮੈਂ ਇਹ ਗੱਲ ਕਹੀ ਆ ਕਿ ਜੇ ਤੁਸੀਂ ਪਬਲਿਕ ਫਿਗਰ ਹੋ, ਤੁਸੀਂ ਜਾਣਦੇ ਹੋ ਤੁਹਾਡਾ ਹਰ ਕਦਮ ਜਿਹੜਾ ਜੀ ਲੋਕਾਂ ਨੇ ਨੋਟ ਕਰਨਾ ਹੈ। ਇਸ ਕਰਕੇ ਤੁਹਾਨੂੰ ਹਰ ਜਿਹੜੀ ਕੋਈ ਵੀ ਤੁਸੀਂ ਚੀਜ਼ ਕਰਦੇ ਹੋ ਉਹਦੇ ਕਈ ਵਾਰੀ ਸੋਚਣਾ ਪਊਗਾ ਜੀ। ਮੈਂ ਤਾਂ ਜਵਾਬ ਇਹ ਦਿੱਤਾ, ਤੁਸੀਂ ਕੁਝ ਹੋਰ ਹੀ ਲੈ ਗਏ ਜੀ ਵੀ ਉਹਦੇ ਨਾਲ ਕੀ ਫਰਕ ਪੈਂਦਾ ਜੇ ਉਹਨਾਂ ਨੇ ਗੋਬਾ ਹੋ ਗਿਆ ਸਵਾਲਾਂ ਦਾ। ਹਾਂਜੀ ਬਿਲਕੁਲ ਜੀ। ਕਦੋਂ ਮੈਂ ਡਿਫੈਂਡ ਕੀਤੀ ਹੈ ਜੀ ਉਹਨਾਂ ਦੀ ਜਿਹੜੀ ਸ਼ਰਾਬ? ਕਦੀ ਵੀ ਅੱਜ ਦੇ ਪ੍ਰੋਗਰਾਮ 'ਚ ਨਹੀਂ ਜੀ ਕਦੀ ਵੀ ਉਹ ਡਿਫੈਂਡ ਕੀਤੀ ਹੋਵੇ ਕਿ ਹਾਂ ਉਹ ਜੋ ਕਰ ਰਹੇ ਨੇ ਮੈਂ ਤਾਂ ਬਿਲਕੁਲ ਉਹਨਾਂ ਦੇ ਨਾਲ ਆ ਜੀ, ਜੋ ਕਰ ਰਹੇ ਨੇ ਉਹ ਠੀਕ ਨੇ। ਇਹ ਤਾਂ ਖਬਰਾਂ ਵੀ ਜਿਹੜੀਆਂ ਜੀ ਲੱਗੀਆਂ ਕਿ ਉਹਨਾਂ ਨੇ ਇਹ ਕਿਹਾ ਕਿ ਜੇ ਉਹ ਪੀਣਗੇ ਤੇ ਉਹਨਾਂ ਤੋਂ ਇਹ ਅਹੁਦਾ ਜਿਹੜਾ ਵਾਪਸ ਲੈ ਲਿਆ ਜਾਊਗਾ। ਕਾਈਂਡਲੀ ਰਿਕੁਐਸਟ ਹੈ ਜੀ, ਚੌਰਸ ਨਾ ਰੇੜ ਦਿਆ ਕਰੋ, ਥੋੜੀ ਬਹੁਤੀ ਗੌਰ ਕਰ ਲਿਆ ਕਰੋ। ਮਹੇਸ਼ਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਸੀਗਾ ਵੀ ਸੁਖਪਾਲ ਸਿੰਘ ਖਹਿਰਾ ਜਦੋਂ ਐਡੇ ਵਧੀਆ ਬੁਲਾਰੇ ਨੇ ਔਰ ਪਾਰਟੀ ਦੇ ਬੁਲਾਰੇ ਵੀ ਨੇ, ਤਾਂ ਉਹਨਾਂ ਨੂੰ
ਪਾਰਟੀ ਨੇ ਬਿਨਾਂ ਸੋਚੇ ਸਮਝੇ ਚੀਫ ਵਿਪ ਕਿਉਂ ਬਣਾਤਾ ਜੀ? ਉਹਨਾਂ ਨੂੰ ਪਾਰਟੀ ਦਾ ਵਿਰੋਧੀ ਨੇਤਾ ਕਿਉਂ ਨਹੀਂ ਬਣਾਇਆ ਗਿਆ ਅਸੈਂਬਲੀ ਦੇ ਵਿੱਚ? ਕਿਉਂਕਿ ਵਿਰੋਧੀ ਨੇਤਾ ਨੇ ਸਾਰੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ ਕਿ ਇੱਥੇ ਗਲਤੀ ਨਹੀਂ ਕੀਤੀ। ਦੂਸਰੀ, ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ, ਉਹਨਾਂ ਨੂੰ MLA ਬਣਾਇਆ, ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਉਹ ਬੰਦੇ ਜਿਹੜੇ ਨੇ ਉਹ ਪੋਲਿਟਿਕਸ ਦੇ ਵਿੱਚ ਮੈਚਿਓਰ ਨਹੀਂ ਹੈਗੇ। ਕਿਤੇ ਇਸ ਕਰਕੇ ਪਾਰਟੀ ਟੁੱਟ ਤਾਂ ਨਹੀਂ ਰਹੀ ਜਾਂ ਇਸ ਕਰਕੇ ਰੌਲਾ ਵੱਧ ਤਾਂ ਨਹੀਂ ਪੈ ਰਿਹਾ ਕਿਉਂਕਿ ਉਹਨਾਂ ਬੰਦਿਆਂ ਨੂੰ ਰਾਜਨੀਤਿਕ ਤੌਰ ਤੇ ਇੰਨੀ ਸਮਝ ਨਹੀਂ ਹੈਗੀ। ਤੁਹਾਡੇ ਇਹਦੇ ਬਾਰੇ ਕੀ ਖਿਆਲ ਨੇ? ਥੈਂਕ ਯੂ। ਦੇਖੋ, ਜੇ ਤਾਂ ਗੱਲ ਹੈਗੀ ਤੁਸੀਂ ਡਿਜ਼ਰਵ ਦੀ ਗੱਲ ਕਰਦੇ ਹੋ, ਕਈ ਵਾਰੀ ਇਉਂ ਹੋ ਜਾਂਦਾ ਜੀ ਜੇ ਤੁਸੀਂ ਪਰਸਨਲ ਥੋੜਾ ਜਿਹਾ ਓਪੀਨੀਅਨ ਦੇ ਵੀ ਦਿੰਦੇ ਹੋ ਤਾਂ ਉਹਨੂੰ ਹੋਰ ਤਰੀਕੇ ਨਾਲ ਲੈ ਲਿਆ ਜਾਂਦਾ ਜੀ। ਜੇ ਪਰਸਨਲ ਮੇਰਾ ਤੁਸੀਂ ਵਿਊ ਪੁੱਛਦੇ ਹੋ, ਯੈਸ, ਮੇਰਾ ਖਿਆਲ ਸੁਖਪਾਲ ਸਿੰਘ ਖਹਿਰਾ ਹੋਰੀ ਮੋਰ ਡਿਜ਼ਰਵਿੰਗ ਸਨ ਜੀ ਇਸ ਅਹੁਦੇ ਦੇ ਵਾਸਤੇ। ਕਾਂਗਰਸ ਤੋਂ ਆਏ ਨੇ, ਬੋਲਦੇ ਰਹੇ ਨੇ, ਉਹ ਮੋਰ ਡਿਜ਼ਰਵਿੰਗ ਜਿਹੜੇ ਜੀ ਉਹ ਕਹਿ ਸਕਦੇ ਹੋ। ਜਿੱਥੋਂ ਤੱਕ ਗੱਲ ਤੁਸੀਂ ਕਹੀ ਹੈ ਕਿ ਉਹ ਨਵੇਂ ਆਏ ਨੇ ਜਿਹੜੇ MLA ਨੇ, ਤਾਂ ਟੁੱਟ ਤਾਂ ਨਹੀਂ ਜਾਊਗੀ? ਨਹੀਂ, ਇੱਦਾਂ ਦੀ ਤਾਂ ਕੋਈ ਅਜੇ ਗੱਲ ਜਿਹੜੀ ਉਹ ਨਹੀਂ ਦਿਸ ਰਹੀ ਅਜੇ ਤੱਕ ਤਾਂ ਜਿਹੜੀ ਟੁੱਟਣ ਵਾਲੀ। ਦੂਜੀ ਗੱਲ ਹੈ ਕਿ ਉਹ ਨਵੇਂ ਨੇ, ਉਹ ਸਿਆਸਤ ਦੇ ਵਿੱਚ ਜਿਹੜਾ ਜੀ ਘੱਟ ਜਾਣਕਾਰ ਸਿਆਸਤ ਦੇ ਹੋ ਸਕਦੇ ਆ, ਅਦਰਵਾਈਜ਼ ਤਾਂ ਹਾਈਲੀ ਐਜੂਕੇਟਡ ਨੇ ਜੀ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਬਿਲਕੁਲ ਹੀ ਅਣਜਾਣ ਨੇ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂਗਾ। ਤੁਸੀਂ ਕਿਸੇ ਦਾ ਵੀ ਲਓ, ਪਿਰਮਲ ਸਿੰਘ ਹੋਰਾਂ ਤੋਂ ਸ਼ੁਰੂ ਕਰ ਲਓ। ਪਿਰਮਲ ਸਿੰਘ ਖਾਲਸਾ ਉਹ ਬੇਰੁਜ਼ਗਾਰ ਯੂਨੀਅਨ ਦੇ ਪ੍ਰੈਜ਼ੀਡੈਂਟ ਰਹੇ ਨੇ ਜੀ, ਐਡੀ ਵੱਡੀ ਜਿਹਦੇ ਲੱਖ ਤੋਂ ਉੱਪਰ ਮੈਂਬਰ ਨੇ। ਉਸ ਜਿਹੜੀ ਐਡੀ ਵੱਡੀ ਐਸੋਸੀਏਸ਼ਨ ਆ ਉਹਨੂੰ ਉਹ ਚਲਾਉਂਦੇ ਰਹੇ ਨੇ, ਹੱਡ ਤੁੜਵਾਏ ਨੇ ਉਹਨਾਂ ਨੇ। ਇਸ ਮਾਮਲੇ 'ਚ ਉਹਨਾਂ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ। ਰੂਬੀ ਜਿਹੜੀ ਬਠਿੰਡਾ ਰੂਰਲ ਤੋਂ ਜਿੱਤੀ ਹੋਈ ਹੈ ਜੀ, ਉਹ PhD ਕਰ ਰਹੀ ਹੈ। ਸੋ ਇੱਦਾਂ ਦੇ ਇੱਕ ਨਹੀਂ ਜੀ, ਬਹੁਤ ਸਾਰੇ ਨੇ ਜਿਹੜੇ ਹਾਈਲੀ ਐਜੂਕੇਟਡ ਨੇ। ਸਿਆਸਤ ਦੇ ਵਿੱਚ ਉਹ ਥੋੜਾ ਹੋ ਸਕਦੇ ਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੂੰ ਨਾ ਸਿਆਸਤ ਦੀ ਸਮਝ ਹੋਵੇ, ਪਰ ਇਹ ਨਹੀਂ ਹੈ ਕਿ ਉਹਨਾਂ ਨੂੰ ਸਮਝ ਨਹੀਂ ਹੈ। ਲੈਟਸ ਸੀ, ਹੁਣ ਵਿਧਾਨ ਸਭਾ ਦੇ ਸੈਸ਼ਨ ਹੀ ਉਨੇ ਕੁ ਰਹਿ ਗਏ ਆ ਜੀ ਜਿਹਦੇ ਵਿੱਚ ਬੋਲਣ ਦਾ ਮੌਕਾ ਵਿਰੋਧੀ ਧਿਰ ਨੂੰ ਮਿਲਦਾ ਹੀ ਨਹੀਂ। ਇੱਕ ਦੂਜੀ ਗੱਲ ਇਹ ਕਿ ਵਿਰੋਧੀ ਧਿਰ ਨੇ ਇੱਕ ਸੌਖਾ ਜਿਹਾ ਤਰੀਕਾ ਪਿਛਲੇ ਸਾਲਾਂ ਤੋਂ ਲੱਭਿਆ ਹੋਇਆ ਕਿ ਜਦੋਂ ਗੱਲ ਕਿਸੇ ਮਸਲੇ ਦੇ ਉੱਤੇ ਚੱਲਦੀ ਆ, ਜਿੰਦਾਬਾਦ ਮੁਰਦਾਬਾਦ ਨਾਰੇ ਮਾਰੇ ਤੇ ਵਿਧਾਨ ਸਭਾ ਤੋਂ ਬਾਹਰ ਆ ਜਾਓ, ਜਦੋਂ ਕਿ ਉੱਥੇ ਇਹਨਾਂ ਨੂੰ ਆਪਣਾ ਹੋਮਵਰਕ ਕਰਕੇ ਜਿਹੜਾ ਜੀ ਉਹ ਜਾਣਾ ਚਾਹੀਦਾ। ਗੱਲ ਪਹਿਲਾਂ ਵੀ ਮੈਂ ਕਹੀ ਸੀ ਕਿ ਲੀਡਰਸ਼ਿਪ ਉਭਾਰਨੀ ਚਾਹੀਦੀ ਹੈ ਨਵੀਂ। ਇਹ ਪਾਰਟੀ ਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਬਜਾਏ ਇਹਦੇ ਕਿ ਇੱਕ ਵਿਰੋਧੀ ਧਿਰ ਦਾ ਨੇਤਾ ਹਰੇਕ ਇਸ਼ੂ ਦੇ ਉੱਤੇ ਬੋਲੇ। ਐਜੂਕੇਸ਼ਨ ਦਾ ਇਸ਼ੂ ਤੁਸੀਂ ਇੱਕ ਨੂੰ ਦੇ ਦਿਓ, ਹੈਲਥ ਦਾ ਇਸ਼ੂ ਤੁਸੀਂ ਇੱਕ ਨੂੰ ਦੇ ਦਿਓ, ਜ਼ਿਮੀਂਦਾਰਾਂ ਦਾ ਇਸ਼ੂ ਜਿਹੜਾ ਉਹਦੇ ਨਾਲ ਰਿਲੇਟਡ ਆ ਤੁਸੀਂ ਉਹਨੂੰ ਦੇ ਦਿਓ। ਉਹਨੂੰ ਕਹੋ ਕਿ ਤੂੰ ਹੋਮਵਰਕ ਕਰਕੇ ਇਹਦੇ ਉੱਤੇ ਜਿਹੜਾ ਦੀ ਕੰਮ ਕਰਨਾ। ਇਹ ਜਿਹੜਾ ਨਾ ਜੀ ਕਿ ਮੈਂ ਕਿਸੇ ਨੂੰ ਬੋਲਣ ਨਹੀਂ ਦੇਣਾ, ਸਿਰਫ ਮੈਂ ਜਿਹੜਾ ਦੀ ਹੋਣਾ, ਇਹਨੇ ਪੰਜਾਬ ਦਾ ਨੁਕਸਾਨ ਕੀਤਾ। ਪੰਜਾਬ ਦੇ ਵਿੱਚ ਲੀਡਰਸ਼ਿਪ ਜਿਹੜੀ ਨਵੀਂ ਆ ਨਾ ਜੀ, ਨਵੀਂ ਪਾਉਣ ਦੇ ਵਿੱਚੋਂ ਆ ਨਹੀਂ ਸਕੀ। ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਇਸ ਵੇਲੇ ਬੁਰੀ ਤਰ੍ਹਾਂ ਇਸ ਚੀਜ਼ ਦਾ ਸ਼ਿਕਾਰ ਨੇ। ਉਹ ਤੁਸੀਂ ਚਾਹੇ ਕਾਂਗਰਸ ਲਾ ਲਓ, ਕਾਂਗਰਸ ਦੇ ਵਿੱਚ ਜੇ ਅੱਜ ਤੁਸੀਂ ਉੱਤੋਂ 2-3 ਜਿਹੜੇ ਲੀਡਰ ਨੇ ਜੋ ਬਜ਼ੁਰਗ ਹੋ ਰਹੇ ਨੇ ਤੇਜ਼ੀ ਦੇ ਨਾਲ, ਉਦੋਂ ਬਾਅਦ ਕਿਹੜੀ ਲੀਡਰਸ਼ਿਪ ਆ ਜੀ ਜਿਹਨੂੰ ਤੁਸੀਂ ਕਹਿ ਸਕੋ ਕਿ ਆਹ ਬੰਦਾ ਗਰਾਊਂਡ ਤੋਂ ਉੱਠਿਆ ਇਹ ਸੰਭਾਲ ਸਕਦਾ? ਅਕਾਲੀਆਂ ਦੇ ਵਿੱਚ ਬਾਦਲ ਤੋਂ ਬਾਅਦ ਕਿਹੜੀ ਲੀਡਰਸ਼ਿਪ ਆ ਜੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਸੰਭਾਲ ਸਕਦਾ? ਆਮ ਆਦਮੀ ਪਾਰਟੀ ਦੇ ਵਿੱਚ ਨਵੇਂ ਮੁੰਡੇ ਕੁੜੀਆਂ ਜਿਹੜੇ ਆਏ ਨੇ, ਇਹ ਐਜੂਕੇਟਡ ਨੇ, ਇਹਨਾਂ ਨੂੰ ਉੱਡਣ ਦਾ ਮੌਕਾ ਜਿਹੜਾ ਜੀ ਉਹ ਦੇਣਾ ਚਾਹੀਦਾ। ਇਹਨਾਂ ਲਈ ਅਸਮਾਨ ਥੋੜਾ ਜਿਹਾ ਖੁੱਲਾ ਕਰਕੇ ਤਾਂ ਕਿ ਇਹਨਾਂ ਦੇ ਵਿੱਚੋਂ ਲੀਡਰ ਜਿਹੜੇ ਆ ਉਹ ਲੱਭੇ ਜਾ ਸਕਣ। ਨਹੀਂ ਤਾਂ ਅਦਰਵਾਈਜ਼ ਪਾਰਟੀਆਂ ਪੰਜਾਬ ਦੀਆਂ ਜਾਂ ਇਹ ਕਹਿ ਲਿਆ ਜਾਵੇ ਮੁਲਕ ਦੀਆਂ ਪਾਰਟੀਆਂ ਜਿਹੜੀਆਂ ਜੀ, ਕਿਉਂਕਿ ਪੁੱਤ ਭਤੀਜੇ ਹੀ ਆ ਰਹੇ ਨੇ ਸਾਰਿਆਂ ਦੇ, ਲੀਡਰਲੈਸ ਪਾਰਟੀਆਂ ਹੋ ਰਹੀਆਂ ਨੇ ਜੀ। ਚਰਨਜੀਤ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬਲਤੇਜ ਭਾਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਮੀਡੀਆ ਇਹ ਪ੍ਰੋਜੈਕਟ ਕਰੇ ਕਿ ਕਿਸੇ ਡੈਡ ਬੋਡੀ ਨੂੰ ਕਿੱਦਾਂ ਡਿਸਪੋਜ਼ ਆਫ ਕਰਨਾ ਹੈ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਡਿਪਾਰਟਮੈਂਟ ਆਫ ਹੈਲਥ ਪੰਜਾਬ, ਡਾਇਰੈਕਟਰ PGI ਇਹ ਕੋਰਟ ਨੂੰ ਐਡਵਾਈਜ਼ ਕਰਨ ਵੀ ਇੱਕ ਬਿਊਰੋ ਆਫ ਇੰਡੀਅਨ ਸਟੈਂਡਰਡ ਤੋਂ ਐਸਾ ਪੈਨਲ ਕੋਰਟ ਬਣਾਇਆ ਜਾਵੇ ਕਿ ਇੱਕ ਅਸ਼ੂਤੋਸ਼ ਵਾਲੀ ਜਿਹੜੀ ਬੋਡੀ ਦਾ ਸਵਾਲ ਹੈ, ਇਸ ਸੰਬੰਧ ਵਿੱਚ ਇੱਕ ਨੈਸ਼ਨਲ ਲੈਵਲ ਦਾ ਸਟੈਂਡਰਡ ਬਣਨਾ ਚਾਹੀਦਾ ਹੈ ਕਿ ਇੱਕ ਬੋਡੀ ਜੇ ਰੱਖੋਗੇ ਉਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ। ਮੀਡੀਆ ਕਿਉਂ ਨਹੀਂ ਇਸ ਚੀਜ਼ ਨੂੰ ਤਾਂ ਲਿਆਉਂਦਾ ਕਿ ਇਹ ਬੋਡੀਜ਼ ਇਨਵੋਲਵ ਹੋਣੀਆਂ ਚਾਹੀਦੀਆਂ ਔਰ ਕੋਰਟ ਉਹਨਾਂ ਨੂੰ ਆਰਡਰ ਕਰੇ ਕਿ ਇੱਕ ਬਿਊਰੋ ਆਫ ਇੰਡੀਅਨ ਸਟੈਂਡਰਡ, ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਥਰੂ ਇੱਕ ਕੋਡ ਬਣਨਾ ਚਾਹੀਦਾ ਕਿ ਡੈਡ ਬੋਡੀ ਨੂੰ ਕਿੱਦਾਂ ਡਿਸਪੋਜ਼ ਆਫ ਕਰਨਾ। ਥੈਂਕ ਯੂ। ਵੈਰੀ ਗੁੱਡ ਪੁਆਇੰਟ। ਪਰ ਸਵਾਲ ਇਹ ਆ ਸਰ ਕਿ ਇਹਦੇ ਵਿੱਚ ਧਿਰ ਜਾਂ ਤਾਂ ਬਣਾਵੇ ਨਾ ਹੁਣ ਅਜੇ, ਕਿਉਂਕਿ ਹਾਈ ਕੋਰਟ ਨੇ ਫੈਸਲਾ ਨਹੀਂ ਦਿੱਤਾ ਜੀ। ਇਹ ਤਾਂ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਆ, ਇਹ ਤਾਂ ਜਿਹੜੇ ਅਤੁਲ ਨੰਦਾ ਨੇ ਜਿਹੜੇ ਐਡਵੋਕੇਟ ਜਨਰਲ ਨੇ, ਉਹਨਾਂ ਨੇ ਆਪਣਾ ਪੱਖ ਦੱਸਿਆ ਸਰਕਾਰ ਦੀ ਤਰਫੋਂ ਕਿ ਸਾਡਾ ਪੱਖ ਜਿਹੜਾ ਜੀ ਆ। ਤਾਂ ਇਸ ਕਰਕੇ ਅਜੇ ਜਿਹੜਾ ਜੀ ਉਹਦਾ ਸਰਕਾਰ ਦਾ ਫੈਸਲਾ ਆਉਣ ਦਿਓ।
ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਕੁਛ ਨਾ ਕੁਛ ਫਰਦਰ ਸਟੈਪ ਲਵੇ। ਇਉਂ ਤਾਂ ਉਹ ਵੀ ਨਹੀਂ ਛੱਡਣਗੇ। ਹਾਂ, ਪੁਆਇੰਟ ਤੁਹਾਡਾ ਬਹੁਤ ਜਿਹੜਾ ਜੀ ਉਹ ਵੈਲਿਡ ਹੈ। ਇੰਨਾ ਕੁ ਹੈ ਕਿ ਇਸ ਤੁਹਾਡੇ ਪੁਆਇੰਟ ਨੂੰ ਜਿਹੜਾ ਜੀ ਜਿਹੜੇ ਹਾਈ ਕੋਰਟ ਦੇ ਵਕੀਲ ਨੇ ਕੁਛ ਹੈਗੇ ਨੇ ਜਿਹੜੇ ਬੜੇ ਫਿਕਰਮੰਦ ਰਹਿੰਦੇ ਨੇ ਇਹੋ ਜਿਹੇ ਕੰਮਾਂ ਦੇ ਵਾਸਤੇ, ਮੈਂ ਉਹਨਾਂ ਨਾਲ ਜ਼ਰੂਰ ਜਿਹੜਾ ਦੀ ਉਹ ਸ਼ੇਅਰ ਕਰੂੰਗਾ ਕਿ ਜੇ ਕਿਸੇ ਤਰੀਕੇ ਦੇ ਨਾਲ ਜਿਹੜਾ ਦੀ ਅਦਾਲਤ ਤੱਕ ਇਹ ਅਪਰੋਚ ਕੀਤੀ ਜਾਵੇ ਤੁਹਾਡੇ ਇਸ ਪੁਆਇੰਟ ਨੂੰ ਲੈ ਕੇ ਕਿ ਇਹਦੇ ਲਈ ਕਮੇਟੀ ਜਿਹੜੀ ਹੈ ਜੀ ਉਹ ਗਠਿਤ ਹੋਵੇ। ਅਸਲ 'ਚ ਹੱਲ ਤਾਂ ਇਹੀ ਹੈ ਜੀ, ਇਹ ਹੱਲ ਨਹੀਂ ਹੈ ਜਿਹੜਾ ਐਡਵੋਕੇਟ ਜਨਰਲ ਦੇ ਆਏ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂਗਾ ਜੀ। ਮੈਂ ਇੱਥੇ ਰਹਿਣਾ ਜੀ, ਮੈਂ ਸਮਝਦਾ ਕਿ ਮੈਨੂੰ ਇਤਰਾਜ਼ ਹੈ ਜੀ, ਤੇ ਮੇਰੇ ਵੀ ਤਾਂ ਫੰਡਾਮੈਂਟਲ ਰਾਈਟਸ ਨੇ ਨਾ ਜੀ। ਉੱਥੇ ਜਿੱਥੇ ਉਹ ਡੈੱਡ ਬੋਡੀ ਪਈ, ਏਦਾਂ ਤੁਸੀਂ ਫਿਰ ਡੈੱਡ ਬੋਡੀਆਂ ਜਿਹੜੀਆਂ ਦੀ ਉਹ ਰੱਖਣ ਲੱਗ ਜਾਓਗੇ ਆਉਣ ਵਾਲੇ ਸਮੇਂ 'ਚ। ਸਵਾਲ ਇਹ ਆ ਕਿ ਏਦਾਂ ਦੀ ਪਿਰਤ ਨਾ ਪਾ ਦਿਓ। ਗੱਲ ਸਹੇ ਦੀ ਨਹੀਂ ਜੀ, ਗੱਲ ਪਏ ਦੀ ਆ। ਇਹ ਜਿਹੜੇ ਜਿੰਨਾ ਸਾਹ ਲਾਣਾ ਤੁਰਿਆ ਫਿਰਦਾ ਜੀ, ਇਹ ਸਾਰੇ ਫਿਰ ਕੱਲ ਨੂੰ ਡੈੱਡ ਬੋਡੀਆਂ ਰੱਖਣ ਲੱਗ ਜਾਣਗੇ। ਆਪੇ ਬਣਾ ਕੇ ਰੱਖ ਜਾਣਾ ਕੁਛ ਨਾ ਕੁਛ ਇਹਨਾਂ ਨੇ, ਵੀ ਇੱਥੇ ਰੱਖ ਲਿਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਕਿਰਨਦੀਪ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਹਾਂਜੀ ਵੀਰ ਜੀ, ਤੁਹਾਡੇ ਤਾਂ ਸਵਾਲ ਆ, ਸਾਲ ਕੁ ਹੋ ਗਿਆ ਉਦੋਂ ਤੁਸੀਂ ਇੱਕ ਵਾਰੀ ਖਬਰ ਦਿੱਤੀ ਸੀ ਕਿ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਪੰਜਾਬ ਦਾ ਹਿਸਟਰੀ ਦੇ ਕਿਤਾਬਾਂ ਦੇ ਟਰੱਕ ਭਰ ਕੇ ਚੋਰੀ ਹੋ ਗਏ ਸੀਗੇ, ਜਾਂ ਜਿਹੜੇ ਹਿਸਟਰੀ ਦੇ ਡਿਪਾਰਟਮੈਂਟ ਵਾਲੇ ਸੀ ਉਹਨਾਂ ਨੇ ਚੁਕਾ ਦਿੱਤੀਆਂ ਸੀ ਕਿਤਾਬਾਂ। ਤੁਸੀਂ ਮਾੜਾ ਜਿਹਾ ਉਹਦਾ ਵੇਰਵਾ ਦੇ ਸਕਦੇ ਹੋ? ਵਾਪਸ ਉਹ ਕਿਤਾਬਾਂ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਲੈ ਲਈਆਂ ਵਾਪਸ ਉੱਥੋਂ, ਰੋਕ ਲਏ ਸੀ ਟਰੱਕ ਕਿ ਨਹੀਂ, ਕਿ ਗਵਾਚ ਗਈਆਂ ਕਿਤਾਬਾਂ ਉਹ ਸਾਰੀਆਂ ਹਿਸਟਰੀ ਦੀਆਂ? ਥੈਂਕ ਯੂ ਜੀ। ਇਹ ਸਟੂਡੈਂਟਸ ਦੀਆਂ ਕਿਤਾਬਾਂ ਨਹੀਂ ਜੀ, ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਉਹਦੀਆਂ ਕਿਤਾਬਾਂ ਸੀਗੀਆਂ। ਦੇਖੋ ਉਹਦੇ ਵਿੱਚ ਉਦੋਂ ਤਾਂ ਇੱਕ ਵਾਰੀ ਜਿਹੜਾ ਦੀ ਇਹ ਰੁਕ ਗਿਆ ਸੀਗਾ ਕੰਮ, ਪਰ ਜੋ ਨੁਕਸਾਨ ਯੂਨੀਵਰਸਿਟੀਜ਼ ਦਾ ਕਰ ਦਿੱਤਾ ਗਿਆ ਹੈ। ਮੈਂ ਅੱਜ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਕਾਹਨ ਸਿੰਘ ਪੰਨੂ ਹੋਰੀ ਜਿਹੜੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜਿਹੜਾ ਦੀ ਉਹ ਲਾਏ ਗਏ ਨੇ VC, ਉਹਨਾਂ ਨੇ ਇੱਕ ਜਿਹੜੀ ਜੀ ਇਹ ਕਿਹਾ ਕਿ ਇਹਦੀ ਜਿਹੜੀ ਜਾਂਚ ਕਰਵਾਉਣਗੇ ਕਿ ਉੱਥੇ ਕਬਜ਼ਾ ਕਿੰਨਾ ਲੋਕਾਂ ਦਾ ਰਿਹਾ, ਉਹ ਕੀ ਕਰਦੇ ਰਹੇ ਨੇ। ਤੁਸੀਂ ਸਾਰੇ ਇਸ਼ਾਰਾ ਸਮਝਦੇ ਹੋ। ਜਦੋਂ ਜਿਹੜੇ ਪਿਛਲੇ VC ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਨ, ਉਹਨਾਂ ਦਾ ਪਿਛੋਕੜ ਕੀ ਹੈ ਜੀ ਸਭ ਨੂੰ ਪਤਾ। ਉਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਨਾ ਜੀ ਉਹ ਸਾਡਾ ਵਿਰਸਾ ਜਿਹਦੇ ਵਿੱਚੋਂ ਇਹ ਕਿਤਾਬਾਂ ਵਗੈਰਾ ਨੇ ਜੀ, ਸਾਡਾ ਸਾਹਿਤ ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀ ਸੇਧ ਲੈਣੀ ਆ, ਉਹਨਾਂ ਨੂੰ ਗਲਤ ਸਹੀ ਦਾ ਪਤਾ ਲੱਗਣਾ ਜੀ, ਉਹ ਬਦਲ ਦਿੱਤਾ ਗਿਆ ਭਾਈ ਸਾਹਿਬ। ਬਹੁਤਾ ਕੁਛ ਬਦਲ ਦਿੱਤਾ ਗਿਆ। ਕਿਸ ਗੱਲ ਦੇ ਉੱਤੇ, ਕਿਸ ਵਿਸ਼ੇ ਦੇ ਉੱਤੇ ਬੋਲੀਏ ਜੀ? ਹਾਂ ਜੀ ਬਿਲਕੁਲ। ਇਸ ਤੇ ਪਹਿਲਾਂ ਵੀ ਅਸੀਂ ਟਾਕ ਸ਼ੋਅ ਵੀ ਕਰ ਚੁੱਕੇ ਹਾਂ, ਮੇਰੇ ਖਿਆਲ ਵਿੱਚ ਮਿਸ ਕਰ ਗਿਆ। ਅੱਗੇ ਸਾਡੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਤੇ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਕੁਐਸਚਨ ਪਾਵਰਕਾਮ ਦੇ ਨਾਲ ਹੀ ਆ, ਤੇ ਜਿੱਦਾਂ ਬਿਜਲੀ ਬੋਰਡ ਨਾਲ ਹੀ, ਜਿੱਦਾਂ ਆਪਣੇ ਕਿਸੇ ਨੇ ਮਕਾਨ ਬਣਾਇਆ, ਉਹਨਾਂ ਦਾ ਮੀਟਰ ਲੱਗਾ, ਉਹਨਾਂ ਦਾ ਲੋਡ ਲੱਗਾ। ਜੇ ਕਿਸੇ ਨੇ ਕੋਠੀ ਬਣਾਈ ਆ ਤੇ ਉਹਨਾਂ ਦਾ ਮੀਟਰ ਲੱਗਾ, ਉਹਨਾਂ ਦਾ ਵੀ ਲੋਡ ਗਿਣਿਆ ਜਾਂਦਾ, ਚਾਹੇ ਉਹਨਾਂ ਦਾ ਕੋਠੀ ਦੇ ਤੇ ਮਕਾਨ ਦਾ ਸੇਮ ਲੋਡ ਆ। ਪਰ ਜੇ ਜਿਹੜਾ ਤੁਹਾਡਾ ਕੋਠੀ ਦਾ ਬਿੱਲ ਆ, ਉਹਦਾ ਬਿੱਲ ਬਹੁਤ ਪਾਇਓ, ਜਿਹੜਾ ਗੁੰਡਾ ਟੈਕਸ ਕਹਿੰਦਾ ਇੰਨਾ ਤੁਹਾਨੂੰ ਲੱਗਣਾ, ਚਾਹੇ ਤੁਸੀਂ ਇੱਕ ਬੱਤੀ ਇੱਕ ਬੰਦਾ ਰਹਿੰਦਾ ਤੁਹਾਡੇ ਕੋਠੀ ਦੇ ਵਿੱਚ, ਤੇ ਉਹ ਜ਼ਿਆਦਾ ਬਹੁਤ ਬਿੱਲ ਹਾਈ ਆਉਂਦਾ। ਕਿਉਂ, ਇਹ ਕਾਹਤੇ ਆਉਂਦਾ ਜੀ? ਥੈਂਕ ਯੂ। ਤਾਂ ਜਿੰਨੇ ਤੁਸੀਂ ਪੁਆਇੰਟ ਰਖਾਏ ਨੇ, ਉਹਦੇ ਵਿੱਚ AC ਕਿੰਨੇ ਨੇ, ਉਹਦੇ 'ਚ ਪੱਖੇ ਕਿੰਨੇ ਨੇ, ਫਰਿੱਜ ਕਿੰਨੇ ਨੇ, TV ਕਿੰਨੇ ਨੇ, ਉਹ ਆਪਾਂ ਲਿਖਾ ਦਿੰਦੇ ਆ ਜੀ। ਉਹ ਪਰ ਪੁਆਇੰਟ ਦਾ ਜਿਹੜਾ ਜੀ ਉਹ ਬਿੱਲ ਲੱਗਣਾ ਹੀ ਲੱਗਣਾ। ਉਹਦੇ ਉੱਤੇ ਸਰਚਾਰਜ ਜਿਹੜਾ ਜੀ ਉਹ ਫਿਰ ਕਿਉਂਕਿ ਕੈਲਕੂਲੇਟ ਹੋਣਾ ਉਹਨਾਂ ਪੁਆਇੰਟਾਂ ਦੇ ਉੱਤੇ, ਇਸ ਕਰਕੇ ਜਿਹੜਾ ਜੀ ਉਹ ਜ਼ਿਆਦਾ ਆਉਂਦਾ। ਜੇ ਤੁਸੀਂ ਲਵਾ ਕੇ ਛੱਡਣਾ ਹੀ ਆ ਇੱਥੇ ਮੀਟਰ ਮੰਨ ਲਓ NRIs ਨੇ, ਤੇ ਉਹ 3 ਫੇਸ ਨਾ ਲਵਾਓ। 3 ਫੇਸ ਦਾ ਖਰਚਾ ਜ਼ਿਆਦਾ, ਸਿੰਗਲ ਫੇਸ ਵਾਲਾ ਜਿਹੜਾ ਜੀ ਉਹ ਲਾ ਕੇ ਰੱਖੋ ਪੁਆਇੰਟ। ਉਹਦੇ ਵਿੱਚ ਜਿੰਨੇ ਕੁ ਹੈਗੇ ਆ ਉਹਨੇ, ਕਿਉਂਕਿ ਜੇ ਤੁਸੀਂ 3 ਫੇਸ ਲਵਾਉਣਾ ਤੁਹਾਨੂੰ ਪੁਆਇੰਟ ਵਧਾਉਣੇ ਪੈਣਗੇ। ਉਹਦੇ ਵਿੱਚ ਜੇ 3 ਬੈਡਰੂਮ ਆ, ਤੁਸੀਂ 3 AC ਲਿਖਾਉਂਦੇ ਹੋ, ਤੇ ਉਹਨਾਂ ਦਾ ਜਿਹੜਾ ਜੀ ਪਰ ਜਿਹੜਾ ਇੱਥੋਂ ਹੀ ਤਾਂ ਅਸਲ ਦੇ ਵਿੱਚ ਸਰਕਾਰ ਨੇ ਜਿਹੜਾ ਜੀ ਉਹ ਲੁੱਟਿਆ ਕਿ ਲੋਕਾਂ ਨੇ ਚੌੜਪੁਣੇ ਦੀ ਕਹਿ ਲਓ ਕੋਈ ਵੱਧ ਪੁਆਇੰਟ ਜਿਹੜੇ ਸੀਗੇ ਉਹ ਲਿਖਾਤੇ, ਤੇ ਮੁੜ ਕੇ ਬਿੱਲ ਜਿਹੜੇ ਆ ਜੀ ਉਹ ਦੇਣੇ ਔਖੇ ਹੋ ਗਏ। ਮੈਂ ਇਹ ਜ਼ਰੂਰ ਸੁਜੈਸਟ ਕਰੂੰਗਾ ਜੀ ਕਿ ਸਿੰਗਲ ਫੇਸ ਜਿਹੜਾ ਜੀ ਉਹ ਮੀਟਰ ਲਵਾ ਕੇ ਛੱਡੋ, ਜੇ ਤੁਸੀਂ ਇੱਥੇ ਰਹਿੰਦੇ ਨਹੀਂ ਗੇ ਤਾਂ ਜੀ। ਅੱਗੇ ਸਾਡੇ ਨਾਲ ਜੁੜੇ ਨੇ ਵਿੱਕੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਵੀ ਹੁਣ ਗਾਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਆਉਣੀਆਂ ਨੇ, ਕਿੰਨੀ ਕੁ ਤਿਆਰੀ ਚੱਲਣ ਦੀ ਆ, ਕੀ ਮਾਹੌਲ ਆ? ਤੇ ਸੈਕੰਡਲੀ ਇਹ ਆ ਵੀ ਪੰਨੂ ਸਾਹਿਬ ਨੇ ਹੁਣੇ ਕਿਹਾ ਵੀ ਫੰਡਾਮੈਂਟਲ ਰਾਈਟ ਮੇਰੇ ਵੀ ਹਰਟ ਹੁੰਦੇ ਆ, ਤੇ ਮਿੱਟੀ ਆ ਉਹ ਆਪਣੇ ਖਰਚੇ ਤੇ ਰੱਖਣ ਡਏ ਆ, ਪਈ ਆ, ਕੋਈ ਹੋਰ ਵੀ ਰੱਖ ਲੂਗਾ ਆਪਣੇ ਖਰਚੇ ਤੇ, ਰੱਖ ਦੇ, ਕਿਸੇ ਦਾ ਕੋਈ ਖਰਚਾ ਤਾਂ ਨਹੀਂ। ਉਹਦੇ 'ਚ ਕਿੱਦਾਂ ਰਾਈਟ ਹਰਟਸ ਹੋ ਗਏ, ਤੇ ਕਿੱਦਾਂ ਮਤਲਬ ਕਿਉਂ ਇਹਨੂੰ ਅਡੰਬਰ ਬਣਾਇਆ ਜਾ ਰਿਹਾ? ਜ਼ਰੂਰੀ ਗੱਲਾਂ ਤੇ ਹੋਰ ਵੀ ਦੁਨੀਆ ਤੇ ਹੈਗੀਆਂ ਕਰਨ ਵਾਲੀਆਂ। ਥੈਂਕ ਯੂ।
ਇੱਕ ਪ੍ਰਥਾ ਹੈ ਜੀ ਜਿਹੜੀ ਚੱਲ ਰਹੀ ਕਿ ਜਿਹੜੀ ਬੋਡੀ ਜਿਹੜੀ ਖਤਮ ਹੋ ਗਈ ਉਹਨੂੰ ਡਿਸਪੋਜ਼ ਕਿਵੇਂ ਕਰਨਾ। ਜਿਹੜੇ ਫਿਰਕੇ ਨੇ ਕੁਝ ਉਹ ਦੱਬ ਦਿੰਦੇ ਨੇ ਉਹਨੂੰ, ਉਹ ਦੱਬਿਆ ਕਿਉਂ ਜਾਂਦਾ, ਸਾੜਿਆ ਕਿਉਂ ਜਾਂਦਾ, ਜਾਂ ਕੁਝ ਪਰਸੀਅਨ ਹੈਗੇ ਨੇ ਉਹ ਪੰਛੀਆਂ ਦੇ ਵਾਸਤੇ ਰੱਖ ਦਿੰਦੇ ਨੇ ਕਿ ਉਹ ਆ ਜਾਣ ਉੱਚੀ ਜਗ੍ਹਾ ਦੇ ਉੱਤੇ। ਬੋਡੀ ਨੂੰ ਡਿਸਪੋਜ਼ ਆਫ ਕਰਨ ਦੇ ਵਾਸਤੇ ਕੁਝ ਜਿਹੜੇ ਸਿਸਟਮ ਬਣੇ ਹੋਏ ਨੇ ਜੀ, ਉਹ ਤਾਂ ਬਣੇ ਹੋਏ ਨੇ ਕਿ ਜਦੋਂ ਬੰਦੇ ਦੀ ਡੈਥ ਹੋ ਗਈ ਉਹਦੇ ਤੋਂ ਲਾਗ ਜਿਹੜੀ ਆ ਉਹ ਕਿਸੇ ਹੋਰ ਨੂੰ ਨਾ ਲੱਗ ਜੇ, ਉਹਨੂੰ ਕੋਈ ਬਿਮਾਰੀ ਹੋਵੇ, ਜਿਹੜਾ ਵਾਤਾਵਰਨ ਆ ਉਹ ਗੰਧਲਾ ਹੋ ਜਾਵੇ। ਫਿਰ ਵਾਤਾਵਰਨ ਪ੍ਰੇਮੀ ਜਿਹੜੇ ਜੀ ਇੰਨਾ ਰੌਲਾ ਕਿਉਂ ਪਾ ਰਹੇ ਨੇ। ਹਾਂ, ਤੁਹਾਨੂੰ ਉੱਥੇ ਉਹਦੀ ਹੋ ਸਕਦਾ ਜੀ ਨਾ ਆਵੇ। ਇੱਥੇ ਜੇ ਮੰਨ ਲਓ ਮੇਰੇ ਗੁਆਂਢ ਦੇ ਵਿੱਚ ਕੋਈ ਡੈੱਡ ਬੋਡੀ ਜਿਹੜੀ ਉਹ ਰੱਖ ਲਵੇ ਕਿ ਅਸੀਂ ਇਹ ਫੂਕਣੀ ਨਹੀਂ ਗੀ, ਬਿਲਕੁਲ ਮੇਰਾ ਰਾਈਟ ਬਣਦਾ ਜੀ, ਮੈਂ ਇਸ ਗੱਲ ਦੇ ਵਾਸਤੇ ਲੜੂੰਗਾ ਕਿ ਉਹ ਕਿਉਂ ਰੱਖ ਰਿਹਾ। ਜੋ ਜਾਂ ਤਾਂ ਉਹਨੇ ਸਾੜਨੀ ਆ ਸਾੜ ਦੇਵੇ, ਦੱਬਣੀ ਆ ਦੱਬ ਦੇਵੇ, ਪੰਛੀਆਂ ਨੂੰ ਪਾਉਣੀ ਆ, ਮੱਛੀਆਂ ਨੂੰ ਪਾਉਣੀ ਆ ਜਾ ਕੇ ਪਾ ਦੇਵੇ, ਘਰ ਥੋੜੀ ਨਾ ਜੀ ਉਹ ਰੱਖ ਸਕਦਾ। ਇਹ ਤੁਸੀਂ ਰਾਈਟ ਦੇ ਵਾਸਤੇ ਹੀ ਜਿਹੜਾ ਜੀ ਉਹ ਲੜਦੇ ਹੋ ਨਾ। ਤੁਸੀਂ ਟ੍ਰੈਫਿਕ ਰੂਲ ਰੈਗੂਲੇਸ਼ਨ ਨੇ, ਤੁਸੀਂ ਕਹਿੰਦੇ ਫਲਾਂ ਬੰਦਾ ਜਿਹੜਾ ਜੀ ਉਹ ਟ੍ਰੈਫਿਕ ਦੀ ਗਲਤੀ ਕਿਉਂ ਕਰ ਰਿਹਾ ਉਹਦੀ ਤੁਸੀਂ ਕੰਪਲੇਂਟ ਕਰਦੇ ਹੋ ਨਾ, ਜਾਂ ਕੋਈ ਸ਼ਰਾਬ ਪੀ ਕੇ ਗੱਡੀ ਜਿਹੜੀ ਚਲਾ ਰਿਹਾ ਉਹਦੀ ਕੰਪਲੇਂਟ ਕਿਉਂ ਕਰਦੇ ਹੋ। ਇਸ ਕਰਕੇ ਕਰਦੇ ਹੋ ਕਿ ਉਹ ਤੁਹਾਨੂੰ ਹਰਟ ਕਰ ਰਿਹਾ, ਉਹ ਤੁਹਾਨੂੰ ਹਰਟ ਕਰੂਗਾ। ਇਸ ਕਰਕੇ ਰਾਈਟ ਜਿਹੜੇ ਆ ਜੀ ਤੁਹਾਡੇ ਉੱਥੇ ਬਣਦੇ ਨੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਸਰਬਜੀਤ ਸੋਹਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪੰਨ ਭਾਈ ਸਤਿ ਸ਼੍ਰੀ ਅਕਾਲ। ਪੰਨ ਭਾਈ ਮੇਰੇ 3 ਸਵਾਲ ਨੇ। ਪਹਿਲਾ ਸਵਾਲ ਇਹ ਆ ਕਿ ਮਤਲਬ ਆਪਣੇ ਭਗਵੰਤ ਮਾਨ ਸਾਹਿਬ ਹੁਣੇ ਕਹਿੰਦੇ ਸੀਗੇ ਜੇਕਰ ਬੰਦੇ ਚਾਹਣ ਤੇ ਬੰਦਾ ਅਰਸ਼ ਤੇ ਜੇ ਉਹ ਚਾਹਣ ਤੇ ਬੰਦਾ ਫਰਸ਼ ਤੇ। ਹੁਣ ਇਹ ਮੇਰਾ ਖਿਆਲ ਅਕਾਲੀ ਦਾ ਹੋਈ ਹੋਆ ਤੇ ਉਧਰੋਂ ਕਹਿ ਰਹੇ ਸੀਗੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਘਰਾਂ ਦੇ ਮੂਹਰੇ ਜਦੋਂ ਕਿਤੇ ਵੀ ਧਰਨੇ ਦਿੱਤੇ ਜਾਂਦੇ ਸੀਗੇ ਤੇ ਉਦੋਂ ਕਹਿ ਰਹੇ ਸੀਗੇ ਕਿ ਇਹ ਬੇਲਰ ਬੰਦੇ ਆ, ਇਹ ਬੇਲੀਆਂ ਵਾਲੇ ਆ, ਇਹ ਧਰਨੇ ਲਾਉਂਦੇ ਆ। ਹੁਣ ਆਪ ਲਾਉਂਦੇ ਆ ਤੇ ਇਹਨਾਂ ਦੇ ਕੀ ਹਿਸਾਬ ਕਿਤਾਬ ਆ। ਤੇ ਦੂਜਾ ਇਹ ਕੁਐਸਚਨ ਹੈ ਕਿ ਜਿਹੜੇ ਆਪਣੇ ਸਿਰਸਾ ਵਾਲੇ ਆ ਤੇ ਜਾਂ ਫਿਰ ਜਿਹੜੇ ਹਾਲੇ ਤੱਕ ਉਹਨਾਂ ਦੀ ਡੈਡ ਬੋਡੀ ਨਹੀਂ ਲਾਈ ਹੈਗੀ ਤੇ ਉਹਦਾ ਕੀ ਮਤਲਬ ਕੋਰਟ ਵੱਲੋਂ ਬਿਆਨ ਆਏ ਆ। ਤੇ ਤੀਜਾ ਇਸ ਵੇਲੇ ਕੈਪਟਨ ਸਾਹਿਬ ਉਹਨਾਂ ਦੀ ਸਰਕਾਰ ਹੈ ਤੇ ਕਿੰਨੀ ਕੀ ਤਬਦੀਲੀ ਤੁਸੀਂ ਪੰਜਾਬ 'ਚ ਦੇਖ ਰਹੇ ਆ ਕਿ ਸਿਰਫ ਇੱਕ ਚਿਹਰੇ ਚੇਂਜ ਹੋਏ ਆ ਜਾਂ ਪੱਗੇ ਚੇਂਜ ਹੋਏ ਆ ਕਿ ਕੁਝ ਪੰਜਾਬ ਦੇ ਵਿੱਚ ਚਿਹਰੇ ਵੀ ਕੁਝ ਹੈਗੇ। ਥੈਂਕ ਯੂ। ਦੋ ਤਾਂ ਤੁਹਾਡੇ ਵਿਊਜ਼ ਨੇ, ਚਾਹੇ ਉਹ ਭਗਵੰਤ ਹੋਰਾਂ ਦੇ ਬਾਰੇ ਦੇ ਵਿੱਚ ਹੈ ਚਾਹੇ ਉਹ ਦੂਸਰਾ ਹੈ ਜੀ, ਉਹਦੀ ਮੈਂ ਤੁਹਾਨੂੰ ਦੱਸਦੀ ਹੈ ਡਿਟੇਲ ਜਿਹੜੀ ਡੈਡ ਬੋਡੀ ਵਾਲੀ। ਜਿੱਥੋਂ ਤੱਕ ਗੱਲ ਹੈ ਜੀ ਸਰਕਾਰ ਬਦਲਣ ਦੀ, ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਜੀ ਕਿ ਸਰਕਾਰ ਜਿਹੜੀ ਇਹਨਾਂ ਦੀ ਉਹ ਲੋਕਾਂ ਨੂੰ ਲੱਗ ਨਹੀਂ ਰਹੀ ਜਿਹੜੀ ਆ ਉਹ ਬਦਲੀ ਆ। ਸ਼ਾਇਦ ਕਿਤੇ ਨਾ ਕਿਤੇ ਉਹਦੇ ਵਿੱਚ ਇਹ ਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਸ ਵਾਰੀ ਕੰਮ ਕਾਰ ਕਰਨ ਦਾ ਜਿਹੜਾ ਜੀ ਤਰੀਕਾ ਉਹ ਕਾਫੀ ਹੱਦ ਤੱਕ ਬਦਲਿਆ ਹੋਇਆ ਜੀ। ਜਿਵੇਂ ਉਹਨਾਂ ਦੀ ਪਿਛਲੀ ਸਰਕਾਰ ਉਹਨਾਂ ਨੇ ਆਉਂਦਿਆਂ ਸਾਰ ਜਿਹੜੀ ਉਹ ਚਰਚਿਤ ਹੋਈ ਸੀ, ਬੜੇ ਤੇਜ਼ੀ ਦੇ ਨਾਲ ਕੰਮ ਕੀਤੇ ਸੀਗੇ, ਉਹ ਤੇਜ਼ੀ ਜਿਹੜੀ ਆ ਨਾ ਜੀ ਕਿਤੇ ਨਜ਼ਰ ਨਹੀਂ ਆ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੇ ਪੁਰਾਣੇ ਪੁਲਿਸ ਚੀਫ ਨੇ ਉਹਨਾਂ ਨੂੰ ਰੱਖ ਕੇ ਇੱਕ ਕਿਸਮ ਦੇ ਨਾਲ ਗਲਤੀ ਕੀਤੀ ਆ। ਉਹਨਾਂ ਨੇ ਆਪਣੇ ਹੀ ਅਫਸਰ ਵਗੈਰਾ ਜਿਹੜੇ ਆ ਜੀ ਉਹ ਲਾ ਲੂ ਲਏ ਆ, ਜਿਹਦੇ ਕਰਕੇ ਬਹੁਤੀ ਤਬਦੀਲੀ ਨਹੀਂ ਦਿਸੀ। ਕਿਉਂਕਿ ਚਿਹਰਾ ਮੋਹਰਾ ਜਿਹੜਾ ਹੁੰਦਾ ਨਾ ਜੀ ਸਰਕਾਰ ਦਾ ਉਹ ਪ੍ਰਸ਼ਾਸਨ ਹੁੰਦਾ, ਉਹ ਪ੍ਰਸ਼ਾਸਨ ਜਿਹੜਾ ਜੀ ਉਹ ਬਦਲਿਆ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਸਰਕਾਰ ਤਬਦੀਲੀ ਵਾਲੀ ਕੋਈ ਗੱਲ ਬੀਂਦੀ ਨਹੀਂ ਗੀ ਬਹੁਤ ਜ਼ਿਆਦਾ। ਨਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਨੂੰ ਸਭ ਨੂੰ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਮੇਰਾ ਇੱਕ ਸਵਾਲ ਹੈ ਜੀ। ਜੀ ਜੀ। ਇਹ ਜੀ ਸਾਡੇ ਗੁੰਡਾਗਰਦ ਜਿਹੜਾ ਹੈ ਨਾ ਰੱਸੀਆਂ ਧਰ ਕੇ ਲਾਏ ਹੋਏ ਨੇ, ਜੇ ਆਫਿਸ ਜਾਂਦੇ ਆ ਕਿਸੇ ਵੀ ਰੱਸੀ ਚ ਤਹਿਸੀਲਦਾਰ ਦੇ ਵੀ ਜਾਈਏ ਕੰਪਨੀ ਚ, ਉੱਥੇ ਵੀ ਜਾ ਕੇ ਰੱਸੀ ਧਰ ਕੇ ਗੁੰਡੇ ਬੈਠੇ ਨੇ, ਉਹ 10-15 ਰੁਪਏ ਲੈ ਮੇਰਾ ਜਾਣ ਨਹੀਂ ਦਿੰਦੇ। ਸਕੂਟਰ ਗੱਡੀ ਦੇ ਜਾਂਦੇ ਨੇ ਜੀ। ਆਹੀ ਸਵਾਲ ਹੈ ਜੀ। ਥੈਂਕ ਯੂ। ਦੇਖੋ ਪਾਰਕਿੰਗ ਦੇ ਉਹ ਕੰਟਰੈਕਟ ਨੇ ਜਿਹੜੇ ਦਿੱਤੇ ਹੋਏ ਨੇ ਸਰਕਾਰਾਂ ਨੂੰ ਚਲਾਉਣ ਦੇ ਵਾਸਤੇ, ਕਿਤੋਂ ਨਾ ਕਿਸੇ ਨਾ ਕਿਸੇ ਪਾਸੇ ਤਾਂ ਜਿਹੜੇ ਜੀ ਉਹ ਪੈਸੇ ਆਉਣੇ ਹੀ ਨੇ ਨਾ। ਜੇ ਉਹ ਪਾਰਕਿੰਗ ਲਵਾਉਂਦੇ ਨੇ ਕਰਦੇ ਨੇ, ਨਹੀਂ ਤਾਂ ਅਦਰਵਾਈਜ਼ ਇੱਥੇ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਅਕਲ ਹੈ ਜੀ, ਉਗੜ ਦੁਗੜੀਆਂ ਲਾ ਦੇਣਗੇ, ਨਾ ਕੋਈ ਕੱਢ ਸਕੇ ਤੁਹਾਡੇ ਸਾਰਿਆਂ ਦੇ ਜਿਹੜਾ ਜੀ ਉਹ ਪਿੱਛੇ ਲਾ ਦੇਣਗੇ। ਜੇ ਉਹ ਲੈਂਦੇ ਆ ਥੋੜੇ ਪੈਸੇ 10 ਰੁਪਏ 2 ਵੀਲਰ ਦੇ, 20 ਰੁਪਏ 4 ਵੀਲਰ ਦੇ, ਤੇ ਮੇਰਾ ਖਿਆਲ ਇੰਨੇ ਤਾਂ ਚੁੱਭਦੇ ਨਹੀਂ ਗੇ ਜੀ ਜੇ ਉਹ ਉਹਦੇ ਉੱਤੇ ਖਰਚਦੇ ਆ ਔਰ ਉਹਨੂੰ ਸਿਸਟੇਮੈਟਿਕਲੀ ਜਿਹੜਾ ਜੀ ਉਹ ਤੋਰਦੇ ਆ। ਇੱਥੇ ਤੁਸੀਂ ਗੱਡੀ ਖੜੀ ਕਰਕੇ ਜਾਓ ਜਿੱਥੇ ਪਾਰਕਿੰਗ ਵਗੈਰਾ ਹੈ ਨਹੀਂ, ਤੁਹਾਡੇ ਪਿੱਛੇ 2 ਗੱਡੀਆਂ ਲਾ ਜਾਂਦੇ, ਤੁਸੀਂ ਕਿਸੇ ਪਾਸੇ ਨਹੀਂ ਨਿਕਲ ਜਾਓਗੇ ਜੀ, ਫਿਰ ਉੱਥੇ ਕੀ ਕਰੋਗੇ ਤੁਸੀਂ? ਦਿਲਬਾਗ ਸਿੰਘ ਜੀ। ਦਿਲਬਾਗ ਸਿੰਘ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ ਹੁਣ ਖਬਰ ਸੁਣੀ ਆ ਪੰਜਾਬੀ ਤੋਂ ਤੇ ਆਪਣੇ ਖੈਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਸਾਰੇ ਪਾਸੇ। ਹਾਂ ਜੀ, ਮੇਰੇ ਖਿਆਲ ਦੇ ਵਿੱਚ ਤੁਸੀਂ ਖਬਰਾਂ ਇੱਥੋਂ ਵੀ ਨਹੀਂ ਸੁਣੀਆਂ ਚੱਜ ਦੇ ਨਾਲ। ਹੁਣੇ ਅੱਜ 2 ਵਾਰੀ ਕਵਰ ਕਰਕੇ ਹਟਿਆ। ਅੱਗੇ ਜੁੜੇ ਨੇ ਪੌਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਜਿਹੜੇ ਹੁਣ ਅਕਾਲੀ ਰੌਲਾ ਪਾ ਰਹੇ ਵੀ ਸਾਡੇ ਬੰਦਿਆਂ ਤੇ ਕਤਲੇਆਮ ਹੋ ਰਿਹਾ, ਵੀ ਇਹ ਕੀ ਰੀਅਲਟੀ ਹੈ ਜਾਂ ਵੀ ਇਹ ਵੀ ਜਾਂ ਜੇ ਇਹ ਮੇਰੇ ਖਿਆਲ ਕਾਂਗਰਸ ਨੇ ਅੱਗੇ ਵੀ ਕਾਫੀ ਕੁਛ ਕੀਤਾ ਹੈਗਾ 84 ਦੇ ਵਿੱਚ ਵੀ ਆਪ ਦੀ ਜਿਹੜੇ ਇਹਨਾਂ ਮਗਰ ਵੀ ਪੈਣਗੇ ਜਾਂ ਇਹ ਵੀ ਇਹਦਾ ਕੁਛ ਵੀ ਇਹ ਉੱਦਾਂ ਹੀ ਹੈਗੀ ਗੱਲਾਂ ਬਾਤਾਂ ਹੀ ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ। ਦੇਖੋ ਜੀ, ਜੋ ਬੀਜੋਗੇ ਉਹ ਵੱਢੋਗੇ। ਕਾਂਗਰਸੀਆਂ ਤੇ ਪਰਚੇ ਦਰਜ ਹੁੰਦੇ ਰਹੇ ਆ, ਕਟਾਪਾ ਉਹਨਾਂ ਦਾ ਹੁੰਦਾ ਰਿਹਾ। ਹੁਣ ਜਿਹੜਾ ਜੀ ਉਹ ਅਕਾਲੀ ਦਲ ਦਾ ਜਿਹੜਾ ਉਹ ਹੋ ਰਿਹਾ ਗਲਤ ਹੈ ਜੀ। ਮੈਂ ਤਾਂ ਪਹਿਲਾਂ ਵੀ ਇਹ ਗੱਲ ਜਿਹੜੀ ਕਹੀ ਸੀ, ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਇਹ ਗਲਤ ਪ੍ਰਥਾ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ ਕੁਝ ਸਾਲਾਂ ਤੋਂ, ਪਿਛਲੇ ਦਹਾਕੇ 1.5 ਦਹਾਕੇ ਤੋਂ। ਸੋ ਇਹ ਜਿਹੜੀ ਨਹੀਂ ਹੋਣੀ ਚਾਹੀਦੀ ਜੀ, ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ। ਇਹ ਗਲਤ ਪਰਚੇ ਜਿਹੜੇ ਆ ਜੀ ਉਹ ਦਰਜ ਹੋਣੇ ਨਹੀਂ ਚਾਹੀਦੇ। ਪਰ ਸਵਾਲ ਇਹ ਆ ਕਿ ਕੀਤਾ ਕੀ ਜਾਵੇ ਜੀ। ਉਹ ਆਉਂਦੇ ਨੇ ਉਹਨਾਂ ਤੇ ਦਰਜ ਕਰਾਉਣੇ ਸ਼ੁਰੂ ਕਰ ਦਿੰਦੇ ਨੇ, ਉਹ ਆਉਂਦੇ ਨੇ ਦੂਜਿਆਂ ਦੇ ਉੱਤੇ ਦਰਜ ਕਰਾਉਣੇ ਸ਼ੁਰੂ ਕਰ ਦਿੰਦੇ ਨੇ। ਹੋ ਤਾਂ ਰਿਹਾ ਜੀ ਜਿਹੜਾ ਇਹ ਕੁੱਟ ਕਟਾਪਾ ਜਾਂ ਜਿਹੜੇ ਕਤਲ ਵੀ ਹੋਏ ਤਾਂ ਇਹ ਸਾਰੇ ਪੋਲੀਟੀਕਲੀ ਤੌਰ ਦੇ ਉੱਤੇ ਹੀ ਆ। ਕਾਂਗਰਸੀਆਂ ਦੀ ਇਨਵੋਲਵਮੈਂਟ ਵੀ ਉਹਦੇ ਵਿੱਚ ਜਿਹੜੀ ਆ ਜੀ ਉਹ ਹੈਗੀ ਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਗੋਲਡੀ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਕੌਰ ਤੇ ਪੰਨੂ ਭਾਜੀ। ਸਤਿ ਸ਼੍ਰੀ ਅਕਾਲ। ਸਰ ਜੀ, ਮੇਰਾ ਸਵਾਲ ਹੈ ਕਿ ਜਿੱਦਾਂ EVM ਮਸ਼ੀਨਾਂ ਤੇ ਕਾਫੀ ਰੇੜਕਾ ਪਿਆ, ਪਿੱਛੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਦਿਓ ਮਸ਼ੀਨਾਂ ਤੇ ਮੈਂ ਕਰਕੇ ਦੱਸਾਂਗਾ ਕਿ ਕਿੱਦਾਂ ਹੇਰਾਫੇਰੀ ਹੁੰਦੀ ਹੈ, ਤੇ ਚੋਣ ਕਮਿਸ਼ਨ ਨੇ ਉਸ ਚੈਲੰਜ ਨੂੰ ਸਵੀਕਾਰ ਕਰ ਲਿਆ ਸੀ। ਉਹਦਾ ਕੀ ਬਣਿਆ ਬਾਅਦ ਵਿੱਚ ਹੁਣ ਕੁਝ ਪਤਾ ਨਹੀਂ ਲੱਗਾ। ਕੋਈ ਦਿੱਤੀਆਂ ਮਸ਼ੀਨਾਂ ਉਹਨਾਂ ਨੇ ਕਿ ਜਾਂ ਕੋਈ ਧਿਰ ਪਿੱਛੇ ਹਟ ਗਈ, ਦੋਨਾਂ ਨੂੰ ਕੇਜਰੀਵਾਲ ਧਿਰ ਜਾਂ ਚੋਣ ਕਮਿਸ਼ਨ ਜੀ? ਧੰਨਵਾਦ ਜੀ। ਕੋਈ ਧਿਰ ਪਿੱਛੇ ਨਹੀਂ ਹਟੀ ਹੈਗੀ ਜੀ। ਚੋਣ ਕਮਿਸ਼ਨ ਨੇ ਉਹਦੀ ਡੇਟ ਅਜੇ ਜਿਹੜੀ ਆ ਜੀ ਉਹ ਸੈਟਅਪ ਕਰਨੀ ਆ। ਉਹਨੇ ਸਾਰੀਆਂ ਪਾਰਟੀਆਂ ਨੂੰ ਸਰਬ ਪਾਰਟੀ ਮੀਟਿੰਗ ਜਿਹੜੀ ਆ ਜੀ ਉਹ ਸੱਦ ਰਹੇ ਨੇ। ਹੁਣ ਉਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਕੀ ਇਹਦੇ ਉੱਤੇ ਸਿਰਫ ਡਿਸਕਸ਼ਨ ਹੁੰਦੀ ਆ, ਜਾਂ ਜਿਵੇਂ ਉਹਨਾਂ ਨੇ ਚੈਲੰਜ ਕੀਤਾ ਸੀਗਾ ਕਿ ਉਹ ਮਸ਼ੀਨਾਂ ਦੇਣਗੇ, ਲਓ ਜੀ ਇਹਨਾਂ ਨੂੰ ਦੱਸੋ ਇਹਦੇ ਵਿੱਚ ਟੈਂਪਰਿੰਗ ਜਿਹੜੀ ਆ ਜੀ ਉਹ ਕਰਕੇ ਇਹਦਾ ਮੌਕਾ ਜਿਹੜਾ ਜੀ ਉਹ ਦਿੰਦੇ ਨੇ ਜਾਂ ਨਹੀਂ। ਇਹ ਮੀਟਿੰਗ ਹੋ ਲੈਣ ਤੋਂ ਫੇਰ ਹੀ ਪਤਾ ਲੱਗੂਗਾ ਜੀ। ਹਟੇ ਤਾਂ ਪਿੱਛੇ ਨਹੀਂ ਹੈਗੇ ਜੀ। ਉਹਨੇ ਕਿਹਾ ਕਿ ਛੇਤੀ ਅਸੀਂ ਡੇਟ ਇਹਦੀ ਦੇਵਾਂਗੇ। ਸਾਡੇ ਲਾਸਟ ਕਾਲਰ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸੁਤੇਜ ਸਿੰਘ ਪੰਨੂ ਜੀ, ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੈਂ ਤਾਂ ਉਹ ਕਮੈਂਟ ਹੀ ਕਰਨਾ, ਉਹ ਜਿਹੜਾ ਬਾਈ ਜੀ ਬੋਲੇ ਸੀਗੇ ਜਿਹੜਾ ਉਹ ਕਿਹਾ ਕਿ ਨੂਰ ਮਹਿਲੀ ਵਾਲਾ ਸੰਤ, ਅੱਛਾ ਉਹਦੇ ਤੇ ਵੇਖੋ ਮਹਾਰਾਜ ਦੀ ਬਾਣੀ 'ਚ ਲਿਖਿਆ ਜੋ ਉਪਜੋ ਸੋ ਬਿਨ ਸਾਹਿਬ ਪਰੋ ਆਜ ਕੇ ਕਾਲ, ਹੈ ਨਾ। ਤੇ ਉਹਦੇ ਹੁਕਮ ਦੇ ਹਿਸਾਬ ਲਾ ਲਓ ਵੀ ਗੁਰੂ ਪੀਰ ਪੈਗੰਬਰ ਔਲਗੇ ਹਜ਼ਰਤ ਮੁਹੰਮਦ ਵਰਗੇ ਵੀ ਸਭ ਰੱਬ ਦੀ ਕਰਨੀ ਦੇ ਵਿੱਚ ਸੁਰਗਵਾਸ ਹੋਏ ਆ, ਉਹਨਾਂ ਦੇ ਸੰਸਕਾਰ ਹੋਏ ਆ, ਕਿਸੇ ਨੂੰ ਉਹਨਾਂ ਨੇ ਆਪਦਾ ਦਫਨ ਕੀਤਾ ਆਪਦੇ ਧਰਮ ਦੇ ਮੁਤਾਬਕ। ਇਹ ਤਾਂ ਮੈਨੂੰ ਤਾਂ ਇਹ ਲੱਗਦਾ ਇਹ ਸਾਜ਼ਿਸ਼ ਵੀ ਇਹਦੇ ਪਲਾਸਟਿਕ ਸਰਜਰੀ ਕਰਕੇ ਇਹ ਜਾਂ ਇਹਦਾ ਮੋਹਰਾ ਬਣਾ ਕੇ ਤੇ ਪ੍ਰਾਪਰਟੀ ਹੜੱਪਣ ਦੀ ਹੈਗੀ ਆ ਵੱਡੇ ਲੀਡਰਾਂ ਦੀ ਕਾਰਨ। ਤੇ ਬਾਕੀ ਤੀਜਾ ਨੰਬਰ ਇਹ ਆ ਵੀ ਜੇ ਬਾਈ ਜੀ ਨੂੰ ਇਤਰਾਜ਼ ਹੈ ਇਸ ਗੱਲ ਤੇ, ਇਹ ਨਵੀਂ ਰੋਹ ਰੀਤ ਜਿਹੜੀ ਪੁੱਠੀ ਪਾਉਣੇ ਆ, ਇਹ ਮੈਂ ਜੇ ਉਹ ਪਹਿਲਾਂ ਹੀ ਮਾਫੀ ਮੰਗ ਲਾ ਜੇ ਉਹਨੂੰ ਬਾਹਲਾ ਗੁੱਸਾ ਲੱਗੇ, ਤੇ ਇਹ ਆਪਦੀ ਬਾਡੀ ਰੱਖ ਲੈ, ਆਪਦੇ ਪਰਿਵਾਰ ਦੀ ਰੱਖ ਲੈ, ਤੇ ਮੁੜ ਕੇ ਪਤਾ ਲੱਗ ਜੂ ਵੀ ਹਾਂ ਕਿਵੇਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਲ ਚੁੱਕ ਮਾਫੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਬਿਲਕੁਲ ਜੀ, ਤੁਸੀਂ ਗੱਲ ਉਹ ਪ੍ਰਥਾ ਦੀ ਜਿਹੜੀ ਦੱਸੀ ਹੈ, ਕਿਉਂਕਿ ਦੇਖੋ ਸੁਸਾਇਟੀ ਕਿਵੇਂ ਚੱਲਦੀ ਹੈ, ਜਿਹੜਾ ਜੀ ਉਹ ਸਮਾਜ ਕਿਵੇਂ ਚੱਲਦਾ, ਕੁਝ ਪ੍ਰਥਾਵਾਂ ਨੇ ਨਾ ਜਿਹੜੀਆਂ ਪੁਰਾਤਨ ਲੋਕਾਂ ਨੇ ਪਾਈਆਂ ਹੋਈਆਂ ਨੇ, ਉਹ ਗਲਤ ਨਹੀਂ ਹੈਗੀਆਂ। ਜਾਂ ਤਾਂ ਕੁਝ ਜੇ ਗਲਤ ਜਿਹੜੀਆਂ ਹੁੰਦੀਆਂ ਰਹੀਆਂ ਨੇ, ਫਿਰ ਸਮੇਂ-ਸਮੇਂ ਤੇ ਸਮਾਜ ਜਿਹੜਾ ਜੀ ਉਹਨੂੰ ਬਦਲਦਾ ਵੀ ਰਿਹਾ। ਜਿਹੜੀ ਸਹੀ ਪ੍ਰਥਾ ਆ ਉਹਨੂੰ ਕਿਉਂ ਜਿਹੜਾ ਜੀ ਉਹ ਬਦਲਣਾ, ਉਸ ਪਾਸੇ ਵੱਲ ਨੂੰ ਕਿਉਂ ਜਾਣਾ? ਇਹ ਤੁਹਾਡਾ ਪੁਆਇੰਟ ਜਿਹੜਾ ਜੀ ਬਿਲਕੁਲ ਵੈਲਿਡ ਹੈ ਕਿ ਕੋਈ ਇਹ ਲਿਖ ਕੇ ਜਾਊਗਾ ਜੀ ਕਿ ਮੇਰੀ ਬਾਡੀ ਜਿਹੜੀ ਹੈ ਜੀ ਉਹ ਨਾ ਸਾੜੀ ਜਾਵੇ, ਇਹਨੂੰ ਫਰੀਜ਼ਰ 'ਚ ਪਾ ਕੇ ਜਿਹੜਾ ਉਹ ਰੱਖ ਲਿਆ ਜਾਵੇ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕੱਢਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।